ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵਿੰਦਰ ਸਿੰਘ ਆਸ ਕਰਦਾ ਕਿ ਤੁਸੀਂ ਤੇ ਤੁਹਾਡਾ ਪਰਿਵਾਰ ਰਾਜ਼ੀ ਖੁਸ਼ੀ ਹੋਵੋਗੇ। ਮੈਂ ਹਾਜ਼ਰ ਹਾਂ ਦਾ ਫੋਲਟ ਲਾਈਨਸ ਪ੍ਰੋਗਰਾਮ ਲੈ ਕੇ। ਤੁਸੀਂ ਦੇਖ ਰਹੇ ਹੋ TV 84। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ US ਚਾਈਨਾ ਰਿਲੇਸ਼ਨਸ ਬਾਰੇ, ਕਿਉਂਕਿ ਇਸ ਰਿਲੇਸ਼ਨਸ ਦਾ ਜਿਹੜਾ ਇਫੈਕਟ ਆ ਉਹ ਪੰਜਾਬ ਦੇ ਉੱਤੇ ਤੇ ਸਿੱਖਾਂ ਦੇ ਉੱਤੇ ਵੀ ਜ਼ਰੂਰ ਪਵੇਗਾ। ਤਾਂ ਜੋ ਵੀ US ਚਾਈਨਾ ਦੇ ਦਰਮਿਆਨ ਹੋ ਰਿਹਾ ਉਸ ਦੇ ਉੱਤੇ ਸਾਨੂੰ ਨਜ਼ਰ ਰੱਖਣੀ ਬੜੀ ਜ਼ਰੂਰੀ ਆ ਸਾਡੇ ਲਈ। ਤੇ ਇਸ ਤੋਂ ਇਲਾਵਾ ਜਿਹੜੀ ਇੱਕ ਫੂਡ ਗ੍ਰੇਨਸ ਐਕਸਪੋਰਟ ਕਰਨ ਦੀ ਡੀਲ ਸੀ ਜੋ ਯੂਕਰੇਨ ਰਸ਼ੀਆ ਵਾਰ ਚੱਲ ਰਹੀ ਆ, ਉਸ ਦੇ ਦਰਮਿਆਨ ਜਿਹੜੀ ਇਹ ਵੀਟ ਤੇ ਕੋਰਨ ਬੇਸਿਕਲੀ ਐਕਸਪੋਰਟ ਕਰਨ ਦੀ ਡੀਲ ਸੀ ਉਸ ਨੂੰ ਰਸ਼ੀਆ ਵੱਲੋਂ ਜਿਹੜਾ ਖ਼ਤਮ ਕਰ ਦਿੱਤਾ ਗਿਆ ਆ, ਉਹਦੇ ਬਾਰੇ ਗੱਲਬਾਤ ਕਰਾਂਗੇ। ਇਸ ਦੇ ਨਾਲ ਹੀ US ਵੱਲੋਂ ਰਿਐਕਸ਼ਨ ਦਿੱਤਾ ਗਿਆ ਹੈ ਮਨੀਪੁਰ ਦੀ ਘਟਨਾ ਬਾਰੇ। ਜਿਸ ਤਰ੍ਹਾਂ ਮਨੀਪੁਰ ਦੇ ਵਿੱਚ ਕੁਕੀ ਕਬੀਲੇ ਦੀਆਂ ਬੀਬੀਆਂ ਨੂੰ ਨਗਨ ਕਰਕੇ ਘੁਮਾਇਆ ਗਿਆ ਸਰਕਾਰ ਦੀ ਪ੍ਰਸ਼ਾਸਨ ਦੀ ਪੁਸ਼ਤ ਪਨਾਹੀ ਦੇ ਹੇਠ, ਤੇ ਨਾਲ ਹੀ ਪੰਜਾਬ ਦੇ ਹੜ੍ਹਾਂ ਬਾਰੇ ਵੀ ਕੁਝ ਗੱਲਬਾਤ ਕਰਾਂਗੇ। ਤਾਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਰਹੋ। ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ US ਚਾਈਨਾ ਰਿਲੇਸ਼ਨਸ ਬਾਰੇ, ਕਿਉਂਕਿ ਪਿਛਲੇ ਹਫਤੇ ਦੇ ਆਖਰੀ ਐਪੀਸੋਡ ਦੇ ਵਿੱਚ ਮੈਂ ਗੱਲ ਕੀਤੀ ਸੀ ਹੈਨਰੀ ਕਿਸਿੰਜਰ ਦੇ ਜਿਹੜਾ ਚਾਈਨਾ ਵਿਜ਼ਿਟ ਸੀ। US ਦੇ ਜਿਹੜੇ ਫੋਰਮਰ ਸੈਕਟਰੀ ਆਫ ਸਟੇਟ ਨੇ 100 ਸਾਲਾਂ ਦੇ ਹੈਨਰੀ ਕਿਸਿੰਜਰ ਚਾਈਨਾ ਗਏ। 14 ਘੰਟਿਆਂ ਦੀ ਲੰਮੀ ਹਵਾਈ ਯਾਤਰਾ ਕਰਕੇ 100 ਸਾਲ ਦਾ ਆਦਮੀ ਤੇ ਉਹ ਵੀ ਹੈਨਰੀ ਕਿਸਿੰਜਰ ਜੇ ਚਾਈਨਾ ਗਿਆ ਆ ਤੇ ਉੱਥੇ ਚਾਈਨਾ ਦੀ ਸਰਕਾਰ ਵੱਲੋਂ, ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਵੱਲੋਂ ਵੱਡੇ ਪੱਧਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਓਫੀਸ਼ੀਅਲ ਜਿਵੇਂ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ, ਜਿਵੇਂ ਉਹਨਾਂ ਦੀ ਆਓ ਭਗਤ ਕੀਤੀ ਗਈ, ਤੇ ਜਿਸ ਤਰ੍ਹਾਂ ਦੁਨੀਆ ਦੇ ਅਖਬਾਰਾਂ ਨੇ ਇਸ ਦੌਰੇ ਨੂੰ ਕਵਰ ਕੀਤਾ ਆ ਉਸ ਬਾਰੇ ਅਸੀਂ ਗੱਲਬਾਤ ਕੀਤੀ ਸੀ। ਪਰ ਹੁਣ ਇਸ ਗੱਲਬਾਤ ਨੂੰ ਮੈਂ ਥੋੜ੍ਹਾ ਜਿਹਾ ਹੋਰ ਅਗਾਂਹ ਤੋਰਦਾ, ਕਿਉਂਕਿ ਇਹ ਬੜੀ ਅਹਿਮ ਜਿਹੜੀ ਆ ਇੱਕ ਖਬਰ ਆ, ਇੱਕ ਘਟਨਾ ਆ ਜੋ ਵਾਪਰੀ ਆ। ਤਾਂ ਇਸ ਦੌਰੇ ਤੋਂ ਬਾਅਦ ਹੀ ਜਿਹੜਾ ਚਾਈਨਾ ਦਾ ਜਿਹੜੀ ਚਾਈਨਾ ਦੇ ਉੱਤੇ ਰੂਲ ਕਰ ਰਹੀ ਆ ਚਾਈਨੀਜ਼ ਕਮਿਊਨਿਸਟ ਪਾਰਟੀ, ਜਿਹੜੀ ਚਾਈਨੀਜ਼ ਕਮਿਊਨਿਸਟ ਪਾਰਟੀ ਦੀ ਸੈਂਟਰਲ ਕਮੇਟੀ ਆ, ਉਸ ਕਮੇਟੀ ਦਾ ਜਿਹੜਾ ਮਾਊਥ ਪੀਸ ਆ, ਜਿਹੜਾ ਅਖਬਾਰ ਆ ਗਲੋਬਲ ਟਾਈਮਸ, ਤਾਂ ਗਲੋਬਲ ਟਾਈਮਸ ਦੇ ਵਿੱਚ ਓਪੀਨੀਅਨ ਛਪਿਆ ਆ। ਤਾਂ ਇਸ ਓਪੀਨੀਅਨ ਦਾ ਜਿਹੜਾ ਟਾਈਟਲ ਆ ਉਹ ਟਾਈਟਲ ਆ ਦਾ US is digging on war trap by instigating confrontation। ਮੈਂ ਇੱਕ ਵਾਰ ਫਿਰ ਰਿਪੀਟ ਕਰਦਾ, ਤੁਸੀਂ ਗੂਗਲ 'ਤੇ ਜਾ ਕੇ ਇਸ ਆਰਟੀਕਲ ਨੂੰ ਪੜ੍ਹ ਵੀ ਸਕਦੇ ਹੋ। ਗਲੋਬਲ ਟਾਈਮਸ ਦੇ ਵਿੱਚ ਛਪਿਆ ਆ, ਟਾਈਟਲ ਆ ਦਾ US is digging on war trap by instigating confrontation। ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਇਹਦੇ 'ਚ ਕੀ ਆ, ਪਰ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਜਿਹੜਾ ਆਰਟੀਕਲ ਆ ਜੋ ਕਿ ਨਿਊਯਾਰਕ ਟਾਈਮਸ ਦੇ ਵਿੱਚ ਕੁਝ ਦਿਨ ਪਹਿਲਾਂ ਛਪਿਆ, ਉਹਦਾ ਵੀ ਮੈਂ ਜ਼ਿਕਰ ਕਰਨਾ ਪਹਿਲਾਂ ਜ਼ਰੂਰੀ ਸਮਝਦਾ। ਨਿਊਯਾਰਕ ਟਾਈਮਸ US ਦਾ ਇੱਕ ਵੱਡਾ ਅਖਬਾਰ ਆ ਤੇ ਉਸ ਦੇ ਵਿੱਚ ਇਹ ਓਪੀਨੀਅਨ ਛਪਿਆ 18 ਜੁਲਾਈ ਨੂੰ। ਜਿਹੜਾ ਦਾ ਗਲੋਬਲ ਟਾਈਮਸ ਦੇ ਵਿੱਚ ਓਪੀਨੀਅਨ ਛਪਿਆ ਇਹ 23 ਜੁਲਾਈ ਨੂੰ ਛਪਿਆ ਹੈਨਰੀ ਕਿਸਿੰਜਰ ਦੇ ਦੌਰੇ ਤੋਂ ਬਾਅਦ। ਤੇ ਹੈਨਰੀ ਕਿਸਿੰਜਰ ਦੇ ਦੌਰੇ ਤੋਂ ਪਹਿਲਾਂ ਜਿਹੜਾ ਨਿਊਯਾਰਕ ਟਾਈਮਸ ਦੇ ਵਿੱਚ ਇੱਕ ਓਪੀਨੀਅਨ ਛਪਿਆ ਆ, ਉਸ ਦਾ ਟਾਈਟਲ ਆ ਲੁੱਕ ਬੈਕ ਐਟ ਆਵਰ ਫਿਊਚਰ ਵਾਰ ਵਿਦ ਚਾਈਨਾ। ਮੈਂ ਰਿਪੀਟ ਕਰਦਾ, ਲੁੱਕ ਬੈਕ ਐਟ ਆਵਰ ਫਿਊਚਰ ਵਾਰ ਵਿਦ ਚਾਈਨਾ। ਤਾਂ US ਤੇ ਚਾਈਨਾ ਦੇ ਦੋ ਵੱਡੇ ਅਖਬਾਰ ਜਿਨ੍ਹਾਂ ਦੇ ਵਿੱਚ ਇਹ ਓਪੀਨੀਅਨ ਛਪੇ ਨੇ, ਤੇ ਇਹਨਾਂ ਦੋਵੇਂ ਓਪੀਨੀਅਨਸ ਦੇ ਵਿੱਚ ਜੰਗ ਦੀ ਗੱਲ ਕੀਤੀ ਗਈ ਆ। ਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਹੈਨਰੀ ਕਿਸਿੰਜਰ ਦਾ ਜਿਹੜਾ ਇਹ ਦੌਰਾ ਸੀ, ਉਸ ਦੌਰੇ ਬਾਰੇ ਭਾਵਾਂ ਕਿ ਓਫੀਸ਼ੀਅਲੀ ਸਿਰਫ ਇਹੀ ਗੱਲ ਹੋਈ ਕਿ ਵੈਸੇ ਹੀ ਆਪਣੇ ਜਿਹੜੇ ਸੰਬੰਧ ਨੇ ਹੈਨਰੀ ਕਿਸਿੰਜਰ ਦੇ ਚਾਈਨਾ ਦੇ ਨਾਲ ਜਾਂ ਰਿਸ਼ਤੇ ਨੇ ਉਹਨਾਂ ਦੇ ਚੱਲਦਿਆਂ ਉਹ ਪਰਸਨਲ ਟ੍ਰਿਪ 'ਤੇ ਗਏ ਸੀ। ਪਰ ਹੁਣ ਜਿਹੜੇ ਪੋਲੀਟੀਕਲ ਐਨਾਲਿਸਟ ਨੇ ਉਹ ਇਹ ਗੱਲ ਕਹਿ ਰਹੇ ਆ ਕਿ ਇਹ ਹੈਨਰੀ ਕਿਸਿੰਜਰ ਦਾ ਦੌਰਾ ਸਿਰਫ ਇਸ ਗੱਲ ਦੇ ਲਈ ਸੀ ਕਿ ਜਿਹੜੀ ਸੰਭਾਵਿਤ ਜੰਗ ਚਾਈਨਾ ਤੇ US ਦੇ ਦਰਮਿਆਨ ਹੋਣ ਵਾਲੀ ਆ ਉਸ ਦੇ ਵਿੱਚ ਨੁਕਸਾਨ ਨੂੰ ਘਟਾਇਆ ਕਿਵੇਂ ਜਾ ਸਕਦਾ ਹੈ। ਭਾਵ ਕਿ ਜੰਗ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਉਸ ਜੰਗ ਦੇ ਵਿੱਚ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਕਿਵੇਂ ਜਾ ਸਕਦਾ। ਤੇ ਇਹਦੇ ਲਈ ਉਹ ਕਹਿੰਦੇ ਕਿ ਜਿਹੜਾ ਸਭ ਤੋਂ ਅਸੀਂ ਕਹਿ ਸਕਦੇ ਹਾਂ ਕਿ ਐਲੀਜੀਬਲ
ਜਿਹੜਾ ਕੋਈ ਵੀ ਸ਼ਖਸ ਆ ਇਸ ਦੁਨੀਆ ਦੇ ਉੱਤੇ ਤਾਂ ਉਹ ਸਿਰਫ ਹੈਨਰੀ ਕਿਸਿੰਜਰ ਆ, ਜੋ ਕਿ ਕਿਸੇ ਹੱਦ ਤੱਕ ਇਸ ਜੰਗ ਦੇ ਵਿੱਚ ਹੋਣ ਵਾਲੇ ਸੰਭਾਵਿਤ ਨੁਕਸਾਨ ਨੂੰ ਘੱਟ ਕਰਨ ਦੇ ਲਈ ਕੋਈ ਗੱਲਬਾਤ ਤੋਰ ਸਕਦੇ ਆ। ਤੇ ਜਾਂ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਰਿਲੇਸ਼ਨਸ ਨੇ ਹੈਨਰੀ ਕਿਸਿੰਜਰ ਦੇ ਆਲ ਓਵਰ ਦੀ ਗਲੋਬ, ਤੇ ਉਹ ਬੜੇ ਅਹਿਮੀਅਤ ਰੱਖਦੇ ਨੇ ਇਸ ਸਮੇਂ ਜੋ ਸਿਚੁਏਸ਼ਨ ਬਣ ਰਹੀ ਆ ਦੋ ਵੱਡੀਆਂ ਪਾਵਰਸ ਦੇ ਦਰਮਿਆਨ। ਤੇ ਅਸੀਂ ਇਸ ਦੇ ਬਾਰੇ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ US ਚਾਈਨਾ ਜਿਹੜਾ ਕਲੈਸ਼ ਆ ਉਹਦੇ ਫਲੈਸ਼ ਪੁਆਇੰਟਸ ਕੀ ਹੋ ਸਕਦੇ ਆ, ਸਾਨੂੰ ਪਹਿਲਾਂ ਇਹ ਸਮਝਣਾ ਬੜਾ ਜ਼ਰੂਰੀ ਆ। US ਚਾਈਨਾ ਕਲੈਸ਼ ਦੇ ਫਲੈਸ਼ ਪੁਆਇੰਟਸ ਜਿਹੜੇ ਆ ਉਹ ਬੇਸਿਕਲੀ ਇਹ ਗੱਲ ਹੋ ਰਹੀ ਹੈ ਕਿ ਤਾਈਵਾਨ ਸਭ ਤੋਂ ਵੱਧ ਪੋਸੀਬਿਲਿਟੀ ਆ ਕਿ ਉਹ ਫਲੈਸ਼ ਪੁਆਇੰਟ ਹੋ ਸਕਦਾ ਹੈ। ਇਸ ਤੋਂ ਇਲਾਵਾ ਇੰਡੀਆ ਦੇ ਨਾਲ ਲੱਗਦਾ ਜਿਹੜਾ ਚਾਈਨਾ ਦਾ ਬਾਰਡਰ ਆ, ਆਲਰੇਡੀ ਉੱਥੇ ਅਸੀਂ ਦੇਖਿਆ ਕਿ ਕੁਝ ਸਾਲ ਪਹਿਲਾਂ ਜਿਹੜੀ ਲੰਮੇ ਅਰਸੇ ਬਾਅਦ ਚਾਈਨਾ ਤੇ ਇੰਡੀਆ ਦੇ ਜਿਹੜੇ ਫੌਜੀ ਨੇ ਉਹਨਾਂ ਦੇ ਦਰਮਿਆਨ ਝੜਪ ਹੋਈ, ਹਿੰਸਕ ਝੜਪ ਹੋਈ, ਜਿਹਦੇ ਵਿੱਚ ਦੋਵਾਂ ਪਾਸਿਆਂ ਤੋਂ ਫੌਜੀਆਂ ਦੀਆਂ ਮੌਤਾਂ ਵੀ ਹੋਈਆਂ, ਤੇ ਉਹ ਵੀ ਜਿਹੜਾ ਇੱਕ ਫਲੈਸ਼ ਪੁਆਇੰਟ ਬਣ ਸਕਦਾ ਆ। ਇਸ ਤੋਂ ਇਲਾਵਾ ਜਿਹੜਾ ਮਤਲਬ ਹੋਰ ਵੀ ਦੁਨੀਆ ਦੇ ਵਿੱਚ ਕਈ ਥਾਵਾਂ ਨੇ ਜਿਹੜੀਆਂ ਫਲੈਸ਼ ਪੁਆਇੰਟ ਬਣ ਸਕਦੀਆਂ ਨੇ। ਤੇ ਪਰ ਇਹ ਗੱਲ ਜਿਹੜੀ ਆ ਉਹ ਹੁਣ ਮਤਲਬ ਬੜੀ ਨੋਰਮਲਾਈਜ਼ ਹੋ ਰਹੀ ਆ ਕਿ ਇਹ ਜਿਹੜੀ ਜੰਗ ਆ ਇਹ ਕਿਸੇ ਵੀ ਸਮੇਂ ਜਿਹੜੀ ਆ ਉਹ ਦੋਵਾਂ ਮੁਲਕਾਂ ਦੇ ਦਰਮਿਆਨ ਲੱਗ ਸਕਦੀ ਆ। ਤੇ ਇਹ ਜੰਗ ਜਿਹੜੀ ਆ ਇਹ ਵੀ ਸੰਭਾਵਨਾ ਹੈ ਕਿ ਫੁੱਲ ਫਲੈਸ਼ ਵਾਰ ਜਿਹੜੀ ਆ ਉਹ ਇਹਨਾਂ ਦੋਵਾਂ ਪਾਵਰਸ ਦੇ ਦਰਮਿਆਨ ਲੱਗ ਸਕਦੀ ਆ। ਤਾਂ ਜਿਹੜਾ ਗਲੋਬਲ ਟਾਈਮਸ ਦਾ ਆਰਟੀਕਲ ਆ ਮੈਂ ਜ਼ਰੂਰ ਰਿਕਮੈਂਡ ਕਰੂੰਗਾ ਕਿ ਸਾਡੇ ਦਰਸ਼ਕ ਜਿਹੜੇ ਆ ਉਹ ਉਹਨੂੰ ਵੀ ਜ਼ਰੂਰ ਪੜ੍ਹਨ, ਤੇ ਜਿਹੜਾ ਨਿਊਯਾਰਕ ਟਾਈਮਸ ਦਾ ਇਹ ਓਪੀਨੀਅਨ ਆ ਇਹਨੂੰ ਵੀ ਜ਼ਰੂਰ ਪੜ੍ਹਨ, ਕਿਉਂਕਿ ਇਸ ਸ਼ੋਅ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਮੈਂ ਪੜ੍ਹ ਕੇ ਨਹੀਂ ਤੁਹਾਨੂੰ ਸੁਣਾ ਸਕਦਾ, ਤੁਸੀਂ ਖੁਦ ਪੜ੍ਹੋ ਤੇ ਇਹ ਸਾਰੀ ਪੋਲੀਟਿਕਸ ਨੂੰ ਜੋ ਫਿਊਚਰ ਦੇ ਵਿੱਚ ਹੋਣ ਵਾਲਾ ਆ ਉਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਤੇ ਜੇ ਇਹ ਜੰਗ ਲੱਗਦੀ ਆ ਤਾਂ ਉਸ ਦੇ ਵਿੱਚ ਇੰਡੀਆ, ਕਿਉਂਕਿ ਸਾਊਥ ਏਸ਼ੀਆ ਦੇ ਵਿੱਚ ਇੰਡੀਆ ਇੱਕ ਵੱਡੀ ਪਾਵਰ ਵਜੋਂ ਉੱਭਰ ਰਿਹਾ, ਤੇ ਇੰਡੀਆ ਦੇ ਜਿਹੜੇ ਇੰਡੀਆ ਦੀ ਐਡਮਿਨਿਸਟ੍ਰੇਸ਼ਨ ਆ, ਜਿਹੜੀ ਟੈਰੀਟਰੀ ਆ ਜਿੱਥੇ ਇੰਡੀਆ ਐਡਮਿਨਿਸਟਰ ਕਰਦਾ ਆ, ਉਸ ਦੇ ਵਿੱਚ ਸਿੱਖ ਜਿਹੜੇ ਆ ਰਹਿੰਦੇ ਨੇ ਪੰਜਾਬ ਦੇ ਵਿੱਚ। ਤੇ ਸਿੱਖਾਂ ਦੇ ਉੱਤੇ ਵੀ ਜਿਹੜਾ ਇੰਡੀਆ ਦੇ ਉੱਤੇ ਤੇ ਸਿੱਖਾਂ ਦੇ ਉੱਤੇ ਜਿਹੜੇ ਆ ਇਹਦੇ ਡਾਇਰੈਕਟ ਕੌਨਸੀਕੁਐਂਸਿਸ ਹੋਣਗੇ, ਸਿੱਖ ਪੋਲੀਟਿਕਸ ਦੇ ਉੱਤੇ ਵੀ, ਸਿੱਖ ਫਿਊਚਰ ਦੇ ਉੱਤੇ ਵੀ। ਤਾਂ ਉਹ ਕੀ ਅਸਰ ਹੋ ਸਕਦੇ ਆ? ਤੇ ਕਿਉਂਕਿ ਇਹ ਕਿਹਾ ਜਾਂਦਾ ਕਿ ਜਿਹੜੀ ਜੰਗ ਹੁੰਦੀ ਆ ਉਹ ਸਿਰਫ ਤਬਾਹੀ ਨਹੀਂ ਹੁੰਦੀ, ਉਹ ਆਪਣੇ ਨਾਲ ਇੱਕ ਜਿਹੜਾ ਅਸੀਂ ਕਹਿੰਦੇ ਹਾਂ ਕਿ ਨਵੀਂ ਐਸਟੈਬਲਿਸ਼ਮੈਂਟ ਦੇ ਲਈ ਨਵੀਆਂ ਓਪਰਚੁਨਿਟੀਜ਼ ਵੀ ਲੈ ਕੇ ਆਉਂਦੀ ਆ। ਤੇ ਕੀ ਸਿੱਖਾਂ ਦੇ ਲਈ ਇਹ ਜੰਗ ਮਹਿਜ਼ ਇੱਕ ਤਬਾਹੀ ਹੀ ਹੋਵੇਗੀ, ਜਾਂ ਫਿਰ ਇਸ ਜੰਗ ਦੇ ਵਿੱਚੋਂ ਕਈ ਸੰਭਾਵਨਾਵਾਂ ਵੀ ਸਿੱਖਾਂ ਦੇ ਲਈ, ਤੇ ਖਾਸ ਤੌਰ 'ਤੇ ਸਾਊਥ ਏਸ਼ੀਆ ਦੇ ਵਿੱਚ ਜਿਹੜੀ ਸਭ ਤੋਂ ਫਰਟਾਈਲ ਲੈਂਡ ਆ, ਜਿਹੜਾ ਕਿ ਫੂਡ ਗ੍ਰੇਨ ਦੀ ਇੱਕ ਬਾਉਲ ਆ, ਦੁਨੀਆ ਦੇ ਵਿੱਚ ਫਰੈਸ਼ ਵਾਟਰ ਰਿਸੋਰਸਿਸ ਦਾ ਇੱਕ ਵੱਡਾ ਜਿਹੜਾ ਸੋਰਸ ਆ ਪੰਜਾਬ, ਕੀ ਉਹਦੇ ਲਈ ਕੋਈ ਓਪਰਚੁਨਿਟੀ ਵੀ ਇਸ ਸਾਰੀ ਜਿਹੜੀ ਇਹ ਹਾਲਾਤ ਬਣਨ ਜਾ ਰਹੇ ਨੇ ਉਹਦੇ 'ਚ ਨਿਕਲ ਸਕਦੀ ਹੈ? ਤਾਂ ਇੱਕ ਵੱਡਾ ਸਵਾਲ ਆ। ਪਰ ਇਸ ਸਵਾਲ ਦੇ ਹੱਲ ਦੇ ਲਈ ਤੇ ਇਸ ਬਣਨ ਵਾਲੇ ਹਾਲਾਤਾਂ ਦੇ ਰੂਬਰੂ ਹੋਣ ਦੇ ਲਈ ਸਾਨੂੰ ਇਹ ਬੜਾ ਜ਼ਰੂਰੀ ਆ ਕਿ ਜਿਹੜਾ ਕਮਿਊਨਿਟੀ ਦਾ ਵੱਡਾ ਹਿੱਸਾ ਆ ਉਹ ਇਹਨਾਂ ਗੱਲਾਂ ਦੇ ਉੱਤੇ ਨਜ਼ਰ ਰੱਖੇ ਕਿ ਹੁਣ ਕੀ ਜਾ ਰਿਹਾ ਹੈ, ਕੀ ਹੋ ਰਿਹਾ ਆ। ਖਾਸ ਤੌਰ 'ਤੇ ਚਾਈਨਾ ਤੇ US ਜਿਹੜੇ ਆ ਇਹ ਕੀ ਕਰ ਰਹੇ ਨੇ। ਦੱਸਦੇ ਆ ਕਿ ਜਿਹੜਾ US ਵੱਲੋਂ ਲਗਾਤਾਰ ਚਾਈਨਾ ਦੇ ਉੱਤੇ ਜਿਹੜੀਆਂ ਭਾਵੇਂ ਉਹ ਸੈਂਕਸ਼ਨਸ ਹੋਣ, ਜਿਹੜੀਆਂ ਇਕਨੋਮਿਕਲ ਸੈਂਕਸ਼ਨਸ ਹੋਣ, ਤੇ ਨਾਲ ਹੀ ਜਿਹੜੀ ਸੈਮੀ ਕੰਡਕਟਰ ਇੰਡਸਟਰੀ ਆ ਜਿਹਨੂੰ ਇੰਡਸਟਰੀਲਾਈਜੇਸ਼ਨ ਦਾ ਫਿਊਚਰ ਕਿਹਾ ਜਾ ਰਿਹਾ ਆ, ਉਸ ਜਿਹੜੀ ਫੀਲਡ ਦੇ ਵਿੱਚ ਲਗਾਤਾਰ ਚਾਈਨਾ ਦੇ ਦੁਆਲੇ ਜਿਹੜਾ ਘੇਰਾ ਆ ਉਹ ਸਖਤ ਕੀਤਾ ਜਾ ਰਿਹਾ ਹੈ। ਲਗਾਤਾਰ ਚਾਈਨਾ ਦੇ ਵਿੱਚ ਜਿਹੜੀ ਸੈਮੀ ਕੰਡਕਟਰ ਟੈਕਨੋਲੋਜੀ ਆ ਉਸ ਨੂੰ ਜਾਣ ਤੋਂ ਰੋਕਿਆ ਜਾ ਰਿਹਾ। ਚਾਈਨਾ ਇਸ ਤੋਂ ਕਾਫੀ ਤਕਲੀਫ ਦੇ ਵਿੱਚ ਵੀ ਆ, ਤੇ ਜਿਹੜੀ ਲਗਾਤਾਰ ਇਹ ਚਾਈਨਾ US ਜਿਹੜਾ ਇੱਕ ਜਿਹਨੂੰ ਕਿਹਾ ਜਾ ਰਿਹਾ ਸੀ ਟ੍ਰੇਡ ਵਾਰ ਆ ਜਾਂ ਜਿਹੜੀ ਇਕਨੋਮਿਕਲ ਵਾਰ ਆ, ਉਹ ਭਾਵੇਂ ਕਿ ਬੜੀ ਇਸ ਸਮੇਂ ਤਿੱਖੀ ਚੱਲ ਰਹੀ ਆ, ਪਰ ਇਸ ਦਾ ਪੂਰੀ ਤਰ੍ਹਾਂ ਦੇ ਨਾਲ ਫੁੱਲ ਫਲੈਸ਼ਡ ਜਿਹੜੀ ਮਿਲਟਰੀ ਕਨਫਲਿਕਟ ਆ ਜਿਹੜਾ ਉਹਦੇ ਵਿੱਚ ਬਦਲਣ ਦੀਆਂ ਵੱਡੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ, ਲੱਗ ਰਹੀਆਂ ਨੇ। ਤੇ ਜੇ ਇਹ ਮਿਲਟਰੀ ਕਨਫਲਿਕਟ ਹੁੰਦਾ ਆ ਤਾਂ ਇਸ ਦਾ ਵੱਡਾ ਅਸਰ ਪੰਜਾਬ ਤੇ ਸਿੱਖਾਂ ਤੇ ਵੀ ਜ਼ਰੂਰ ਪਵੇਗਾ। ਇਸ ਤੋਂ ਬਾਅਦ ਹੁਣ ਜਿਹੜੀ ਅਗਲੀ ਖਬਰ ਆ ਜਿਹਦੇ ਬਾਰੇ ਗੱਲਬਾਤ ਕਰਦੇ ਆ ਉਹ ਵੀ ਜੰਗ ਨਾਲ ਸੰਬੰਧਿਤ ਆ। ਉਹ ਜਿਹੜਾ ਯੂਕਰੇਨ ਤੇ ਰਸ਼ੀਆ ਵਾਰ ਆ ਜਿਹੜੀ
ਉਹਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਯੂਕਰੇਨ ਤੇ ਰਸ਼ੀਆ ਵਾਰ ਦੇ ਵਿੱਚ ਜਿਹੜਾ, ਕਿਉਂਕਿ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸ਼ਾਇਦ ਤੁਹਾਨੂੰ ਇਸ ਗੱਲ ਬਾਰੇ ਇਲਮ ਵੀ ਹੋਵੇ ਕਿ ਯੂਕਰੇਨ ਤੇ ਰਸ਼ੀਆ ਇਹ ਫੂਡ ਗ੍ਰੇਨਸ ਖਾਸ ਤੌਰ ਤੇ ਵੀਟ ਅਤੇ ਕੋਰਨ ਜਿਹੜੇ ਆ ਇਹਨਾਂ ਫੂਡ ਗ੍ਰੇਨਸ ਦੇ ਵਿੱਚ ਸਭ ਤੋਂ ਵੱਡੇ ਐਕਸਪੋਰਟਰ ਨੇ। ਦੁਨੀਆ ਨੂੰ ਸਭ ਤੋਂ ਵੱਧ ਜਿਹੜੇ ਫੂਡ ਗ੍ਰੇਨਸ ਨੇ ਇਹ ਯੂਕਰੇਨ ਅਤੇ ਰਸ਼ੀਆ ਤੋਂ ਹੀ ਪ੍ਰੋਡਿਊਸ ਹੁੰਦੇ ਆ। ਤਾਂ ਜਦੋਂ ਇਹ ਜੰਗ ਲੱਗੀ ਸੀ ਤਾਂ ਉਦੋਂ ਦੁਨੀਆ ਦੇ ਸਾਹਮਣੇ ਇੱਕ ਵੱਡਾ ਖਤਰਾ ਖੜਾ ਹੋ ਗਿਆ ਸੀ ਫੂਡ ਕ੍ਰਾਈਸਿਸ ਦਾ, ਅਤੇ ਜਿਸ ਨੂੰ ਹੱਲ ਕਰਨ ਦੇ ਲਈ ਜਿਹੜੀ ਇੱਕ ਬਲੈਕ ਸੀ ਗ੍ਰੇਨ ਡੀਲ ਆ ਉਹ ਯੂਨਾਈਟਿਡ ਨੇਸ਼ਨਸ ਅਤੇ ਹੋਰ ਦੁਨੀਆ ਦੇ ਮੁਲਕਾਂ ਦੇ ਵੱਲੋਂ ਵਿੱਚ ਪੈ ਕੇ ਇਹਨਾਂ ਦੋਵਾਂ ਮੁਲਕਾਂ ਦੇ ਦਰਮਿਆਨ ਕਰਵਾਈ ਗਈ ਸੀ। ਖਾਸ ਤੌਰ 'ਤੇ ਜਿਹੜਾ ਤੁਰਕੀ ਆ ਉਹਨੇ ਇਸ ਡੀਲ ਦੇ ਵਿੱਚ ਵੱਡਾ ਰੋਲ ਨਿਭਾਇਆ ਸੀ। Good morning. I deeply regret the decision by the Russian Federation to terminate the implementation of the Black Sea Initiative, including the withdrawal of Russian security guarantees for navigation in the northwestern part of the Black Sea. The Black Sea Initiative, together with the Memorandum of Understanding on facilitating exports of Russian food products and fertilizers, have been a lifeline for global food security and the beacon of hope in a troubled world. With the decision to terminate the Black Sea Initiative, the Russian Federation also terminated its commitment to, and I quote, facilitate the unimpeded export of food, sunflower oil and fertilizers from Ukrainian-controlled Black Sea ports, end of quote, as expressed in paragraph 1 of the Memorandum of Understanding between the Russian Federation and the United Nations. And this is precisely why I sent a letter to President Putin with a new proposal to keep the Black Sea Initiative alive. My letter mentioned that, and I quote, the Russian Federation has highlighted the issue of access to SWIFT by the Russian Agricultural Bank as a key factor influencing its decisions. On this front, the United Nations recently brokered a concrete proposal to enable a subsidiary of the Russian Agricultural Bank to regain access to SWIFT with the European Commission. The key element underpinning this proposal's political viability is that it can be implemented within existing regulations. And we see this as a unique political opening stemming from a genuine desire to protect global food security beyond 17 July. End of quote. I'm deeply disappointed that my proposals went unheeded. Today's decision by the Russian Federation will strike a blow to people in need everywhere. ਇਹ ਤੈਅ ਹੋਇਆ ਸੀ ਕਿ ਜਿਹੜੇ ਯੂਕਰੇਨ ਦੇ ਪੋਰਟ ਨੇ, 3 ਪੋਰਟ ਯੂਕਰੇਨ ਦੇ ਆ, ਜਿਨ੍ਹਾਂ ਤੋਂ ਜਿਹੜੇ ਇਹ ਫੂਡ ਗ੍ਰੇਨਸ ਦੀ ਸਪਲਾਈ ਆ ਵੱਖੋ ਵੱਖ ਮੁਲਕਾਂ ਨੂੰ, ਜਿਨ੍ਹਾਂ ਸਮੁੰਦਰੀ ਜਹਾਜ਼ਾਂ ਦੇ ਰਾਹੀਂ ਇਹ ਸਪਲਾਈ ਹੋਣੀ ਸੀ, ਕਿ ਉਹਨਾਂ ਨੂੰ ਜਿਹੜਾ ਰਸ਼ੀਆ ਆ ਉਹ ਨਹੀਂ ਰੋਕੇਗਾ। ਅਤੇ ਇੱਕ ਸਾਂਝੀ ਇੰਸਪੈਕਸ਼ਨ ਟੀਮ ਬਣਾਈ ਗਈ ਸੀ ਜਿਹਦੇ ਵਿੱਚ ਰਸ਼ੀਆ ਦੇ ਵੀ ਜਿਹੜੀਆਂ ਅਥੋਰਿਟੀਜ਼ ਇਨਵੋਲਵ ਸੀ, ਯੂਕਰੇਨ ਦੀਆਂ ਇਨਵੋਲਵ ਸੀ, ਅਤੇ ਆਈ ਥਿੰਕ UN ਵੱਲੋਂ ਜਿਹੜਾ ਡੈਜ਼ਿਗਨੇਟ ਕੀਤਾ ਗਿਆ ਸੀ ਅਥੋਰਿਟੀਜ਼ ਨੂੰ ਕਿ ਉਹ ਸਾਂਝੇ ਤੌਰ 'ਤੇ ਇੰਸਪੈਕਸ਼ਨ ਕਰਨਗੇ ਇਹਨਾਂ ਸ਼ਿਪਸ ਦੀ, ਕਿ ਇਹਨਾਂ ਸ਼ਿਪਸ ਦੇ ਰਾਹੀਂ ਜਿਹੜਾ ਯੂਕਰੇਨ ਆ ਉਸ ਤੱਕ ਕਿਸੇ ਵੀ ਤਰ੍ਹਾਂ ਦੇ ਹਥਿਆਰਾਂ ਦੀ ਸਪਲਾਈ ਨਾ ਹੋਵੇ। ਅਤੇ ਇਹ ਜਿਹੜੀ ਡੀਲ ਆ, ਇਹ ਡੀਲ 22 ਜੁਲਾਈ 2022 ਨੂੰ ਹੋਈ ਸੀ, ਜਿਸ ਤੋਂ ਬਾਅਦ ਦੁਨੀਆ ਦੇ ਉੱਤੇ ਜਿਹੜਾ ਇੱਕ ਫੂਡ ਕ੍ਰਾਈਸਿਸ ਦਾ ਸੰਕਟ ਸੀ ਉਹ ਕਿਸੇ ਹੱਦ ਤੱਕ ਟਲਿਆ ਸੀ। ਪਰ ਲਗਾਤਾਰ 3 ਵਾਰ ਜਿਹੜਾ ਰਸ਼ੀਆ ਆ ਉਹਦੇ ਵੱਲੋਂ ਇਸ ਡੀਲ ਨੂੰ ਐਕਸਟੈਂਡ ਕੀਤਾ ਗਿਆ, ਪਰ ਹੁਣ ਰਸ਼ੀਆ ਵੱਲੋਂ ਅੱਜ ਸੋਮਵਾਰ ਤੋਂ ਜਿਹੜੀ ਇਹ ਡੀਲ ਆ ਇਸ ਨੂੰ ਖਤਮ ਕਰ ਦਿੱਤਾ ਗਿਆ ਆ ਕਿ ਰਸ਼ੀਆ ਨੇ ਐਲਾਨ ਕੀਤਾ ਹੁਣ ਕਿਸੇ ਵੀ ਤਰ੍ਹਾਂ ਦੇ ਜਿਹੜੇ ਫੂਡ ਗ੍ਰੇਨਸ ਦੀ ਸਪਲਾਈ ਆ ਉਹ ਯੂਕਰੇਨ ਤੋਂ ਸਮੁੰਦਰ ਦੇ ਰਾਹੀਂ ਉਹ ਨਹੀਂ ਹੋਣ ਦੇਣਗੇ। ਤਾਂ ਇਸ ਦਾ ਦੁਨੀਆ ਦੇ ਜਿਹੜਾ ਫੂਡ ਪ੍ਰਾਈਸਿਸ ਨੇ ਦੁਨੀਆ ਦੇ ਵਿੱਚ ਉਹਨਾਂ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਵੱਡਾ ਅਸਰ ਪਵੇਗਾ। ਸਾਡੇ ਵੱਲੋਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਦਾ ਕਾਰਨ ਇਹ ਆ ਕਿਉਂਕਿ ਪੰਜਾਬ ਅਤੇ ਫੂਡ ਇਹ ਦੋਵੇਂ ਇੱਕ ਦੂਜੇ ਨਾਲ ਵੱਡੇ ਪੱਧਰ ਤੇ ਜੁੜੇ ਹੋਏ ਨੇ। ਤਾਂ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਜਿਹੜੇ ਫੂਡ ਗ੍ਰੇਨਸ ਨੇ ਉਹਨਾਂ ਦੀ ਜਿਹੜੀ ਕੀਮਤ ਆ ਉਸ ਦੇ ਉੱਤੇ ਜੋ ਅਸਰ ਪੈਂਦਾ ਆ ਉਹ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਪੰਜਾਬ ਦੇ ਕਿਸਾਨਾਂ 'ਤੇ ਵੀ ਉਸ ਦਾ ਅਸਰ ਪੈਂਦਾ ਹੈ। ਪਰ ਨਾਲ ਹੀ ਇਹ ਵੀ ਗੱਲ ਬੜੀ ਅਹਿਮ ਆ ਕਿ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਆ ਜਿਸ ਦੇ ਨਾਲ ਕਿ ਪੰਜਾਬ ਦੀ ਜਿਹੜੀ ਇਸ ਵਾਰ ਫਸਲ ਆ ਉਹ ਵੱਡੇ ਪੱਧਰ 'ਤੇ ਤਬਾਹ ਹੋਈ ਆ। ਇਸ ਤੋਂ ਪਹਿਲਾਂ ਵੀ ਪੰਜਾਬ ਲਗਾਤਾਰ 2-3 ਸਾਲਾਂ ਤੋਂ ਜਿਹੜਾ ਕੁਦਰਤੀ ਜਿਹੜੀ ਆਫਤ ਆ
ਉਹ ਚੱਲ ਰਿਹਾ ਹੈ, ਜਿਹਦੇ ਕਰਕੇ ਪੰਜਾਬ ਦੀ ਜਿਹੜੀ ਪ੍ਰੋਡਕਸ਼ਨ ਆ ਉਸ ਦੇ ਉੱਤੇ ਅਸਰ ਪੈ ਰਿਹਾ। ਪਰ ਇਸ ਵਾਰ ਜਿਹੜਾ ਬਹੁਤ ਮਾਰੂ ਅਸਰ ਆ ਪੰਜਾਬ ਦੀ ਫੂਡ ਗ੍ਰੇਨਸ ਦੇ ਉੱਤੇ ਪਿਆ ਆ। ਅਸੀਂ ਦੇਖਿਆ ਕਿ ਪੰਜਾਬ ਲਗਭਗ ਸਾਰਾ ਹੀ ਜਿਹੜਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਤੇ ਪੰਜਾਬ ਦੀਆਂ ਸਾਰੀਆਂ ਫਸਲਾਂ ਜਿਹੜੀਆਂ ਇਸ ਵਾਰ ਖਾਸ ਤੌਰ ਤੇ ਝੋਨੇ ਦੀ ਤੇ ਮੱਕੀ ਦੀ ਫਸਲ ਆ ਉਹ ਵੱਡੇ ਪੱਧਰ ਤੇ ਬਰਬਾਦ ਹੋਈ ਆ। ਤੇ ਨਾਲ ਹੀ ਇੰਡੀਆ ਦੇ ਵੱਲੋਂ ਜਿਹੜੇ ਰਾਈਸ ਐਕਸਪੋਰਟ ਆ ਉਸ ਦੇ ਉੱਤੇ ਬੈਨ ਲਾ ਦਿੱਤਾ ਗਿਆ ਹੈ। ਕਾਰਨ ਇਹੀ ਆ ਕਿ ਪ੍ਰੋਡਕਸ਼ਨ ਨੂੰ ਇੰਡੀਆ ਇਹ ਸਮਝ ਰਿਹਾ ਹੈ ਕਿ ਇਸ ਵਾਰ ਪੰਜਾਬ, ਕਿਉਂਕਿ ਫੂਡ ਬਾਲ ਕਿਹਾ ਜਾਂਦਾ ਇੰਡੀਆ ਦੀ, ਤੇ ਪੰਜਾਬ ਦੇ ਵਿੱਚੋਂ ਜਿਹੜੀ ਪ੍ਰੋਡਕਸ਼ਨ ਆ ਉਹ ਬਹੁਤ ਜ਼ਿਆਦਾ ਘੱਟ ਰਹਿਣ ਵਾਲੀ ਆ। ਤੇ ਜਿਸ ਦੇ ਚੱਲਦਿਆਂ ਇੰਡੀਆ ਨੇ ਆਪਣੀ ਜਿਹੜੀ ਸਪਲਾਈ ਆ ਵਿਦੇਸ਼ਾਂ ਨੂੰ ਰੋਕ ਦਿੱਤੀ ਆ ਤਾਂ ਕਿ ਇੰਡੀਆ ਦੇ ਵਿੱਚ ਜਿਹੜੀਆਂ ਕੀਮਤਾਂ ਨੇ ਫੂਡ ਗ੍ਰੇਨਸ ਦੀਆਂ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ ਤੇ ਨਾਲ ਹੀ ਜਿਹੜੇ ਇੰਡੀਆ ਦੀ ਵੱਡੀ ਆਬਾਦੀ ਆ ਉਸ ਨੂੰ ਜਿਹੜਾ ਆ ਭੁੱਖਮਰੀ ਤੋਂ ਬਚਾਇਆ ਜਾ ਸਕੇ। ਤਾਂ ਇੰਡੀਆ ਵੱਲੋਂ ਇਹ ਡਿਸੀਜਨ ਲਿਆ ਗਿਆ ਹੈ। ਪਰ ਨਾਲ ਹੀ ਹੁਣ ਜਿਹੜਾ ਯੂਕਰੇਨ, ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਸਪਲਾਇਰ ਕਿਹਾ ਜਾਂਦਾ ਆ, ਮਤਲਬ ਵੱਡੇ ਸਪਲਾਇਰਸ ਦੇ ਵਿੱਚੋਂ ਇੱਕ ਆ ਫੂਡ ਗ੍ਰੇਨਸ ਦੇ ਵਿੱਚ, ਤੇ ਉਸ ਦੀ ਵੀ ਹੁਣ ਸਪਲਾਈ ਹਾਲਟ ਹੋਣ ਜਾ ਰਹੀ ਆ ਅੱਜ ਤੋਂ। ਤੇ ਜਿਸ ਦੇ ਨਾਲ ਇਹ ਵੀ ਦੇਖਣ 'ਚ ਆਇਆ ਕਿ ਜਿਹੜਾ ਕੈਨੇਡਾ ਦੇ ਵਿੱਚ ਵੀ ਜਿਹੜੇ ਗਰੋਸਰੀ ਸਟੋਰਸ ਨੇ ਉਹਨਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗੀਆਂ ਨਜ਼ਰ ਆਈਆਂ ਪਿਛਲੇ ਦਿਨਾਂ 'ਚ ਲੋਕਾਂ ਦੀਆਂ, ਜਦੋਂ ਇਹ ਖਬਰਾਂ ਸਾਹਮਣੇ ਆਈਆਂ ਸੀ, ਕਿਉਂਕਿ ਲੋਕਾਂ ਨੂੰ ਲੱਗ ਰਿਹਾ ਕਿ ਪਹਿਲਾਂ ਹੀ ਆਲਰੇਡੀ ਗਰੋਸਰੀਜ਼ ਜਿਹੜੀਆਂ ਨੇ ਜਾਂ ਫੂਡ ਗ੍ਰੇਨਸ ਨੇ ਉਹਨਾਂ ਦੇ ਪ੍ਰਾਈਸਿਸ ਕਾਫੀ ਹਾਈ ਹੋ ਚੁੱਕੇ ਨੇ ਤੇ ਇਸ ਜੋ ਸਿਚੁਏਸ਼ਨ ਬਣ ਰਹੀ ਹੈ ਇਸ ਦੇ ਨਾਲ ਪ੍ਰਾਈਸਿਸ ਹੋਰ ਜ਼ਿਆਦਾ ਹਾਈ ਹੋਣ ਵਾਲੇ ਆ। ਪਰ ਸਵਾਲ ਇਹ ਆ ਕਿ ਦੁਨੀਆ ਦੇ ਵਿੱਚ ਜਦੋਂ ਵੀ ਕੁਝ ਵਾਪਰਦਾ ਹੈ ਇਸ ਤਰ੍ਹਾਂ ਦਾ ਤੇ ਸੰਭਾਵਤ ਆ ਕਿ ਕਿਸੇ ਨੂੰ ਫਾਇਦਾ ਹੁੰਦਾ, ਕਿਸੇ ਨੂੰ ਨੁਕਸਾਨ ਹੁੰਦਾ ਆ। ਤਾਂ ਫੂਡ ਗ੍ਰੇਨਸ ਦੇ ਜਿਹੜੇ ਪ੍ਰਾਈਸਿਸ ਦਾ ਇਨਕਰੀਜ਼ ਹੋਣਾ ਆ ਉਹਦਾ ਹਮੇਸ਼ਾ ਦੇਖਣ 'ਚ ਆਇਆ ਕਿ ਪੰਜਾਬ ਦੇ ਜਿਹੜੇ ਫਾਰਮਰਸ ਆ ਉਹਨਾਂ ਨੂੰ ਕੋਈ ਡਾਇਰੈਕਟ ਬੈਨੀਫਿਟ ਇਸ ਦਾ ਨਹੀਂ ਹੁੰਦਾ ਤੇ ਨਾ ਡਾਇਰੈਕਟ ਨਾ ਇਨਡਾਇਰੈਕਟ, ਕਿ ਪੰਜਾਬ ਦੇ ਕਿਸਾਨ ਜਿਹੜੇ ਆ ਉਹ ਭਾਵੇਂ ਕਿ ਪ੍ਰੋਡਕਸ਼ਨ ਆਪਣੀ ਮਿਹਨਤ ਦੇ ਨਾਲ ਹਰ ਵਾਰ ਕੁਦਰਤੀ ਆਫਤਾਂ ਦੇ ਬਾਵਜੂਦ ਵੀ ਉਹ ਪੂਰੀ ਪ੍ਰੋਡਕਸ਼ਨ ਦੇ ਰਹੇ ਨੇ ਇੰਡੀਆ ਨੂੰ, ਪਰ ਜਿਹੜੇ ਮੁਨਾਫੇ ਨੇ, ਨੁਕਸਾਨ ਪੰਜਾਬ ਦਾ ਕਿਸਾਨ ਚੱਲਦਾ ਜਦੋਂ ਵੀ ਹੋਣਾ ਹੁੰਦਾ, ਪਰ ਜਿਹੜਾ ਮੁਨਾਫਾ ਆ ਉਹ ਭਾਰਤ ਦਾ ਵਪਾਰੀ ਜਿਹੜਾ ਆ ਇਸ 'ਚੋਂ ਖੱਟਦਾ ਆ, ਭਾਰਤ ਦੀ ਸਰਕਾਰ ਖੱਟਦੀ ਆ। ਤੇ ਪਰ ਦੁਨੀਆ ਦੇ ਵਿੱਚ ਇਹ ਗੱਲ ਤੈਅ ਆ ਕਿ ਜਿਹੜਾ ਯੂਕਰੇਨ ਰਸ਼ੀਆ ਜਿਹੜਾ ਕ੍ਰਾਈਸਿਸ ਆ ਜਾਂ ਵਾਰ ਆ, ਇਸ ਤੋਂ ਇਲਾਵਾ ਜਿਹੜੀਆਂ ਹੋਰ ਵੀ ਅਗਲੇ ਸਮੇਂ ਦੇ ਵਿੱਚ ਸੰਭਾਵਨਾਵਾਂ ਬਣ ਰਹੀਆਂ ਨੇ ਦੁਨੀਆ ਦੇ ਵਿੱਚ ਵੱਡੀਆਂ ਜੰਗਾਂ ਲੱਗਣ ਦੀਆਂ, ਤਾਂ ਇਸ ਦੇ ਵਿੱਚ ਯੂਨਾਈਟਿਡ ਨੇਸ਼ਨਸ ਇਹ ਗੱਲ ਕਹਿ ਚੁੱਕਿਆ ਹੈ ਕਿ ਦੁਨੀਆ ਇੱਕ ਵੱਡੇ ਫੂਡ ਕ੍ਰਾਈਸਿਸ ਵੱਲ ਨੂੰ ਵੱਧ ਰਹੀ ਆ। ਤੇ ਜਿਹੜਾ ਇਹ ਫੂਡ ਕ੍ਰਾਈਸਿਸ ਆ ਇਹਦੇ ਵਿੱਚ ਦੋ ਚੀਜ਼ਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਵਧਣ ਵਾਲੀ ਆ, ਇੱਕ ਪੀਣ ਵਾਲੇ ਪਾਣੀ ਦੀ ਤੇ ਦੂਜਾ ਜਿਹੜਾ ਖਾਣ ਲਈ ਭੋਜਨ। ਤੇ ਜਦੋਂ ਕ੍ਰਾਈਸਿਸ ਆਉਂਦਾ ਆ ਤੇ ਇਹਨਾਂ ਦੋਵਾਂ ਚੀਜ਼ਾਂ ਦੀ ਸਭ ਤੋਂ ਵੱਧ ਅਹਿਮੀਅਤ ਹੋ ਜਾਂਦੀ ਹੈ ਤੇ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਕੋਲ ਇਹ ਚੀਜ਼ਾਂ ਸਰਪਲਸ ਨੇ ਇਸ ਸਮੇਂ ਵੀ, ਪਰ ਕੀ ਪੰਜਾਬ ਦੇ ਲੋਕ ਜਿਹੜੇ ਆ ਆਪਣੇ ਇਹਨਾਂ ਰਿਸੋਰਸਿਸ ਨੂੰ ਆਪਣੇ ਲਈ ਯੂਟਿਲਾਈਜ਼ ਕਰਨ ਦੇ ਕਿਸੇ ਪੋਲੀਟੀਕਲ ਸਟੇਟਸ 'ਚ ਹੈਗੇ ਨੇ? ਤਾਂ ਉਸ ਦਾ ਜਵਾਬ ਆ ਨਹੀਂ। ਪੰਜਾਬ ਦੇ ਲੋਕਾਂ ਦੇ ਕੋਲ ਆਪਣੇ ਇਹਨਾਂ ਰਿਸੋਰਸਿਸ ਨੂੰ ਆਪਣੇ ਕਿਸੇ ਬੈਨੀਫਿਟ ਦੇ ਲਈ ਜਾਂ ਆਪਣੇ ਪ੍ਰੋਫਿਟ ਦੇ ਲਈ ਯੂਟਿਲਾਈਜ਼ ਕਰਨ ਦਾ ਕੋਈ ਵੀ ਪੋਲੀਟੀਕਲ ਸਟੇਟਸ ਨਹੀਂ ਆ। ਹਾਲਾਂਕਿ ਪੰਜਾਬ ਦੇ ਵਿੱਚ ਇਹ ਦੁਨੀਆ ਦੇ ਲਈ ਵੀ ਚੰਗਾ ਹੋਵੇ ਜੇ ਪੰਜਾਬ ਦੇ ਕੋਲ ਕੋਈ ਅਜਿਹਾ ਸਟੇਟਸ ਹੋਵੇ ਕਿ ਪੰਜਾਬ ਖੁਦ ਮੁਖਤਿਆਰ ਹੋਵੇ ਆਪਣੀ ਪ੍ਰੋਡਕਸ਼ਨ ਦੇ ਟ੍ਰੇਡ ਦੇ ਲਈ ਜਾਂ ਆਪਣੇ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਯੂਟਿਲਾਈਜ਼ ਕਰਨ ਦੇ ਲਈ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਸਿੱਖੀ ਸਿਧਾਂਤ ਆ ਉਹ ਸਾਰੀ ਦੁਨੀਆ ਨੇ ਦੇਖਿਆ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਮਦਦ ਕਰਨ ਦੇ ਲਈ ਤਤਪਰ ਤੇ ਤਿਆਰ ਰਹਿੰਦੇ ਨੇ। ਤੇ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਕ੍ਰਾਈਸਿਸ ਆਵੇ ਤਾਂ ਠੀਕ ਆ, ਟ੍ਰੇਡ ਬੈਨੀਫਿਟਸ ਇੱਕ ਇੰਪੋਰਟੈਂਟ ਆਸਪੈਕਟ ਆ, ਪਰ ਇਸ ਦੇ ਨਾਲ ਹੀ ਦੁਨੀਆ ਦੇ ਸਾਹਮਣੇ ਜੋ ਕ੍ਰਾਈਸਿਸ ਆ ਰਿਹਾ ਉਹਦੇ ਲਈ ਇਹ ਬੜਾ ਜ਼ਰੂਰੀ ਆ ਕਿ ਜਿਹੜੀ ਦੁਨੀਆ ਦੇ ਵਿੱਚ ਇੱਕ ਵੱਡੀ ਪ੍ਰੋਡਕਸ਼ਨ ਦੀ ਟੈਰੀਟਰੀ ਆ ਤੇ ਉੱਥੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਕੋਲ ਸਿੱਖੀ ਸਿਧਾਂਤ ਆ ਜੋ ਸਰਬੱਤ ਦੇ ਭਲੇ ਦੀ ਗੱਲ ਕਰਦਾ ਆ, ਕਿ ਉਹਨਾਂ ਲੋਕਾਂ ਨੂੰ ਆਪਣੇ ਰਿਸੋਰਸਿਸ ਯੂਟਿਲਾਈਜ਼ ਕਰਨ ਦਾ ਜਾਂ ਆਪਣੇ ਰਿਸੋਰਸਿਸ ਨੂੰ ਟ੍ਰੇਡ ਕਰਨ ਦਾ ਜਿਹੜਾ ਆ ਉਹ ਖੁਦ ਮੁਖਤਿਆਰ ਜੇ ਹੱਕ ਹੋਊਗਾ ਤਾਂ ਦੁਨੀਆ ਦੇ ਸਾਹਮਣੇ ਜੋ ਕ੍ਰਾਈਸਿਸ ਆ ਰਿਹਾ ਉਹਦੇ ਵਿੱਚ ਦੁਨੀਆ ਨੂੰ ਕੋਈ ਜਿਹੜੀ ਵੱਡੀ ਰਾਹਤ ਆ ਉਹ ਪੰਜਾਬ ਦੇ ਸਕਦਾ ਆ। ਤੇ ਇਸ ਤੋਂ ਬਾਅਦ ਹੁਣ ਜਿਹੜੀ ਅਗਲੀ ਗੱਲਬਾਤ ਆ ਉਹਦੇ ਵੱਲ ਨੂੰ ਮੈਂ ਅਗਲੀ ਖਬਰ ਵੱਲ ਨੂੰ ਵੱਧਦਾ ਆ। ਅਗਲੀ ਖਬਰ ਜਿਹੜੀ ਆ ਉਹ ਯੂਨਾਈਟਿਡ ਸਟੇਟਸ ਤੋਂ ਆ। ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਮਨੀਪੁਰ ਦੇ ਵਿੱਚ ਜਿਸ ਤਰ੍ਹਾਂ ਕੁਕੀ ਕਬੀਲੇ ਦੀਆਂ ਬੀਬੀਆਂ ਨੂੰ ਨਿਰਵਸਤਰ ਕਰਕੇ ਨਗਨ ਕਰਕੇ ਜਿਵੇਂ ਘੁਮਾਇਆ ਗਿਆ ਤੇ ਹੋਰ ਵੀ ਬੜੇ ਜਿਹੜੇ ਸੈਕਸ਼ੂਅਲ ਅਸਾਲਟ ਨੇ ਬੀਬੀਆਂ ਦੇ ਉੱਤੇ ਹੋ ਰਹੇ ਨੇ ਮਨੀਪੁਰ ਦੇ ਵਿੱਚ, ਉਸ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ। ਤੇ ਜਿਵੇਂ ਇਹ ਸਾਰਾ ਕੁਝ ਐਡਮਿਨਿਸਟ੍ਰੇਸ਼ਨ ਦੀ ਪੁਸ਼ਤ ਪਨਾਹੀ ਦੇ ਨਾਲ ਹੋ ਰਿਹਾ ਹੈ, ਜਿਵੇਂ ਪੁਲਿਸ ਦੇ
ਦੀ ਮੌਜੂਦਗੀ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਬੀਬੀਆਂ ਦੇ ਨਾਲ, ਤਾਂ ਇਸ ਨੇ ਸਾਰੀ ਦੁਨੀਆ ਦੇ ਵਿੱਚੋਂ ਜਿਹੜੀਆਂ ਭਾਰਤ ਦੇ ਲਈ ਲਾਹਨਤਾਂ ਖੱਟੀਆਂ ਨੇ। ਸਾਰੀ ਦੁਨੀਆ ਦੇ ਅਖਬਾਰਾਂ ਨੇ, ਸਾਰੀ ਦੁਨੀਆ ਦੇ ਪੋਲੀਟੀਸ਼ੀਅਨਸ ਨੇ, ਸਾਰੀ ਦੁਨੀਆ ਦੇ ਜਿਹੜੇ ਸਿਵਲ ਸੁਸਾਇਟੀ ਐਕਟਿਵਿਸਟ ਨੇ, ਉਹਨਾਂ ਨੇ ਜਿਹੜਾ ਮਤਲਬ ਦੇਖਿਆ ਕਿ ਕਿਵੇਂ ਭਾਰਤ ਜਿਹੜਾ ਦੁਨੀਆ ਨੂੰ ਇੱਕ ਵੱਡਾ ਲੋਕਤੰਤਰ ਹੋਣ ਦੀ ਮਤਲਬ ਰੌਲਾ ਪਾਉਂਦਾ ਆ, ਕਿ ਕਿਵੇਂ ਉੱਥੇ ਜਿਹੜਾ ਬੀਬੀਆਂ ਦੇ ਨਾਲ ਵਿਹਾਰ ਕੀਤਾ ਜਾਂਦਾ ਹੈ, ਅਤੇ ਜਿਹੜਾ ਬੀਬੀਆਂ ਦੇ ਉੱਤੇ ਰੇਪ ਆ ਉਹਨੂੰ ਇੱਕ ਵੈਪਨ ਵਾਂਗ ਯੂਜ਼ ਕੀਤਾ ਜਾਂਦਾ ਹੈ। ਖਾਸ ਤੌਰ 'ਤੇ ਜਿਹੜੀਆਂ ਮਾਈਨੋਰਿਟੀ ਕਮਿਊਨਿਟੀਜ਼ ਨੇ, ਜਿਹੜੇ ਘੱਟ ਗਿਣਤੀ ਭਾਈਚਾਰੇ ਨੇ, ਉਹਨਾਂ ਦੀਆਂ ਬੀਬੀਆਂ ਦੇ ਨਾਲ ਜਦੋਂ ਮਤਲਬ ਕਲੈਸ਼ਿਸ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੀਆਂ ਬੀਬੀਆਂ ਨੂੰ ਬੇਪਤ ਕੀਤਾ ਜਾਂਦਾ ਆ। ਤਾਂ ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ, ਇਹ ਲਗਾਤਾਰ ਭਾਰਤ ਦੇ ਵਿੱਚ ਹੁੰਦਾ ਆ, ਇੱਕ ਇੰਡੀਅਨ ਕਲਚਰ ਦਾ ਹਿੱਸਾ ਬਣ ਚੁੱਕਿਆ ਹੈ ਇਹ ਜਿਹੜਾ ਆ, ਕਿ ਮਾਈਨੋਰਿਟੀ ਕਮਿਊਨਿਟੀਜ਼ ਜੋ ਆਪਣੇ ਰਾਈਟਸ ਮੰਗਦੀਆਂ ਨੇ ਅਤੇ ਉਹਨਾਂ ਦੀਆਂ ਬੀਬੀਆਂ ਨੂੰ ਹਮੇਸ਼ਾ ਟਾਰਗੇਟ ਕਰਕੇ ਰੇਪ ਨੂੰ ਇੱਕ ਵੈਪਨ ਵਾਂਗ ਯੂਜ਼ ਕੀਤਾ ਜਾਂਦਾ ਇੰਡੀਆ ਦੇ ਵਿੱਚ। ਅਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹ ਯੂਨਾਈਟਿਡ ਸਟੇਟਸ ਦੀ ਗੱਲ ਕਰ ਰਿਹਾ ਸੀ। ਯੂਨਾਈਟਿਡ ਸਟੇਟਸ ਦਾ ਜਿਹੜਾ ਸਟੇਟ ਡਿਪਾਰਟਮੈਂਟ ਆ, ਯੂਨਾਈਟਿਡ ਸਟੇਟਸ ਦੇ ਸਟੇਟ ਡਿਪਾਰਟਮੈਂਟ ਵੱਲੋਂ ਕੰਡੈਮ ਕੀਤਾ ਗਿਆ ਆ ਇਸ ਸਾਰੀ ਘਟਨਾ ਨੂੰ, ਜੋ ਵੀ ਮਨੀਪੁਰ ਦੇ ਵਿੱਚ ਵਾਪਰਿਆ ਆ। ਅਤੇ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਆ US ਸਟੇਟ ਡਿਪਾਰਟਮੈਂਟ spokesperson called the Manipur incident brutal and terrible and said the US conveyed its sympathies to the victims. The US encouraged a peaceful and inclusive resolution to the Manipur violence and urged authorities to respond to humanitarian needs while protecting all groups, homes and places of worship, the State Department spokesperson said. ਤਾਂ ਇਸ ਸਟੇਟਮੈਂਟ ਦੇ ਵਿੱਚ ਵੀ ਇਹ ਕਲੀਅਰ ਆ ਕਿ US ਦਾ ਸਟੇਟ ਡਿਪਾਰਟਮੈਂਟ ਮੰਨ ਰਿਹਾ ਹੈ ਸਟੇਟਮੈਂਟ ਦੇ ਰਾਹੀਂ ਕਿ ਜਿਹੜਾ ਮਤਲਬ ਜਿੱਥੇ ਉਹਨਾਂ ਨੇ ਗੱਲ ਕੀਤੀ ਹੈ ਪ੍ਰੋਟੈਕਟਿੰਗ ਆਲ ਗਰੁੱਪਸ, ਕਿ ਜਿਹੜਾ ਇੰਡੀਅਨ ਅਥੋਰਿਟੀਜ਼ ਨੇ ਉਹ ਵੀ ਕਿਸੇ ਨਾ ਕਿਸੇ ਤਰੀਕੇ ਜਿਹੜਾ ਆ ਉਹ ਇਸ ਸਾਰੀ ਵਾਇਲੈਂਸ ਦੇ ਵਿੱਚ ਇੱਕ ਪਾਸੇ ਦੀ ਹਮਾਇਤ ਦਾ ਰੋਲ ਨਿਭਾ ਰਹੀਆਂ ਨੇ, ਅਤੇ ਉਹਨਾਂ ਨੇ ਇੱਕ ਮੈਸੇਜ ਕਨਵੇ ਕੀਤਾ ਹੈ ਇੰਡੀਆ ਨੂੰ ਕਿ ਉਹ ਇਸ ਸਾਰੀ ਵਾਇਲੈਂਸ ਦੇ ਵਿੱਚ ਇਹ ਇੰਸ਼ੋਰ ਕਰਨ ਕਿ ਜਿਹੜੀਆਂ ਹਿਊਮੈਨਿਟੇਰੀਅਨ ਨੀਡਸ ਨੇ ਉਹ ਪ੍ਰੋਵਾਈਡ ਕੀਤੀਆਂ ਜਾਣ, ਅਤੇ ਸਾਰੇ ਗਰੁੱਪਸ ਨੂੰ ਇਕੁਅਲੀ ਜਿਹੜਾ ਆ ਧਿਆਨ ਵਿੱਚ ਰੱਖ ਕੇ। ਪਰ ਇਹ US ਦਾ ਸਟੇਟ ਡਿਪਾਰਟਮੈਂਟ ਜਿਹੜਾ ਸਟੇਟਮੈਂਟ ਹੀ ਦੇ ਸਕਦਾ ਹੈ, ਪਰ ਇੰਡੀਆ ਦੇ ਵਿੱਚ ਗਰਾਊਂਡ ਦੇ ਉੱਤੇ ਜੋ ਰਿਐਲਿਟੀਜ਼ ਨੇ ਉਹ US ਦੇ ਸਟੇਟ ਡਿਪਾਰਟਮੈਂਟ ਨੂੰ ਵੀ ਪਤਾ, ਉਹ ਸਾਰੀ ਦੁਨੀਆ ਨੂੰ ਪਤਾ ਆ ਕਿ ਕਿਵੇਂ ਜਿਹੜਾ ਇੱਥੇ ਸਟੇਟ ਸਪੋਂਸਰਡ ਜੈਨੋਸਾਈਡਸ ਨੇ, ਜਿਹੜੀਆਂ ਮਾਈਨੋਰਿਟੀ ਕਮਿਊਨਿਟੀਜ਼ ਦੇ ਉਹ ਲਗਾਤਾਰ ਹੁੰਦੇ ਰਹੇ ਨੇ ਅਤੇ ਹੋ ਰਹੇ ਨੇ। ਅਤੇ ਇਸ ਨੂੰ ਰੋਕਣ ਦੇ ਲਈ ਜਿਹੜਾ ਇੱਕੋ ਇੱਕ ਸ਼ਾਇਦ ਹੱਲ ਆ ਕਿ ਜਿਹੜੀਆਂ ਐਥਨਿਕ ਮਾਈਨੋਰਿਟੀਜ਼ ਇੰਡੀਆ ਦੇ ਵਿੱਚ ਆਪਣੇ ਰਾਈਟਸ ਲਈ ਸਟਰਗਲ ਕਰ ਰਹੀਆਂ ਨੇ, ਉਹਨਾਂ ਦੇ ਹਿਊਮਨ ਰਾਈਟਸ ਨੂੰ ਐਡਰੈਸ ਕੀਤਾ ਜਾਵੇ, ਹਿਊਮਨ ਰਾਈਟਸ ਕੰਸਰਨਸ ਨੂੰ, ਅਤੇ ਨਾਲ ਹੀ ਕੋਈ ਜਿਹੜੇ ਰੈਜ਼ੋਲਿਊਸ਼ਨਸ ਨੇ ਉਹਨਾਂ ਦੀ ਜਿਹੜੀ ਇੱਛਾ ਆ ਉਹਨਾਂ ਕਮਿਊਨਿਟੀਜ਼ ਦੀ, ਉਸ ਦੇ ਮੁਤਾਬਕ ਇਹਨਾਂ ਸਾਰੇ ਕਲੈਸ਼ਸ ਦੇ, ਇਹਨਾਂ ਸਾਰੇ ਕਨਫਲਿਕਟਸ ਦੇ ਰੈਜ਼ੋਲਿਊਸ਼ਨ ਜਿਹੜੇ ਆ ਉਹ ਕੋਈ ਥਰਡ ਪਾਰਟੀ ਇੰਟਰਵੈਂਸ਼ਨ ਦੇ ਨਾਲ ਉਹ ਇਨਵੋਕ ਕੀਤੇ ਜਾਣ ਇੰਡੀਆ ਦੇ ਵਿੱਚ, ਤਾਂ ਹੀ ਜਿਹੜੇ ਹਿਊਮਨ ਰਾਈਟਸ ਨੇ ਉਹ ਸਿਕਿਉਰ ਹੋ ਸਕਦੇ ਆ, ਅਤੇ ਜਿਹੜੀ ਬੀਬੀਆਂ ਦੀ ਬੇਪਤੀ ਆ ਇਸ ਪੱਧਰ 'ਤੇ ਇੰਡੀਆ 'ਚ ਹੋ ਰਹੀ ਆ ਉਸ ਨੂੰ ਰੋਕਿਆ ਜਾ ਸਕਦਾ ਹੈ। ਇਸ ਤੋਂ ਬਾਅਦ ਹੁਣ ਅਸੀਂ ਆਪਣੇ ਆਖਰੀ ਮੁੱਦੇ ਵੱਲ ਨੂੰ ਵੱਧਦੇ ਹਾਂ। ਪੰਜਾਬ ਦੇ ਵਿੱਚ ਹੜ੍ਹਾਂ ਦੀ ਗੱਲ ਕਰਦੇ ਹਾਂ। ਤਾਂ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦੀ ਸਥਿਤੀ ਆ ਉਹ ਬੇਹੱਦ ਚਿੰਤਾਜਨਕ ਬਣੀ ਹੋਈ ਆ ਹਜੇ ਵੀ, ਕਿਉਂਕਿ ਜਿਹੜਾ ਪਾਣੀ ਦਾ ਪੱਧਰ ਆ ਉਹ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਘਟਣ ਦੀ ਥਾਂ 'ਤੇ ਉਹ ਲਗਾਤਾਰ ਵੱਧ ਰਿਹਾ ਆ, ਕਿਉਂਕਿ ਬਰਸਾਤ ਦਾ ਮਹੀਨਾ ਹਜੇ ਸ਼ੁਰੂ ਹੋਇਆ ਅਤੇ ਹਿਮਾਚਲ ਦੇ ਵਿੱਚ ਲਗਾਤਾਰ ਬਰਸਾਤ ਪੈ ਰਹੀ ਹੈ। ਯੈਲੋ ਅਲਰਟ ਉੱਥੇ ਲਗਾਤਾਰ ਮੀਂਹ ਦੇ ਲਈ ਜਾਰੀ ਕਰ ਰਿਹਾ ਪ੍ਰਸ਼ਾਸਨ, ਅਤੇ ਨਾਲ ਹੀ ਪੰਜਾਬ ਦੇ ਵਿੱਚ ਵੀ ਜਿਹੜਾ ਬਰਸਾਤ ਆ ਉਹ ਪੈ ਰਹੀ ਆ, ਅਤੇ ਪਹਿਲਾਂ ਹੀ ਜਿਹੜਾ ਪਾਣੀ ਆ ਉਹ ਸਾਰੇ ਅਸੀਂ ਦੇਖਿਆ ਕਿ ਮਤਲਬ ਹਰ ਥਾਂ ਦੇ ਉੱਤੇ ਜਲਥਲ ਹੋਈ ਪਈ ਆ, ਅਤੇ ਪਾਣੀ ਦਾ ਲਾਂਘਾ ਜਿਹੜਾ ਆ ਉਹ ਹੁਣ ਕਿੱਥੇ ਹੋਵੇ, ਅਤੇ ਇਸ ਕਰਕੇ ਮੀਂਹ ਦੇ ਨਾਲ ਬਰਸਾਤ ਦੇ ਨਾਲ ਜਿਹੜੀ ਸਥਿਤੀ ਆ ਉਹ ਹੋਰ ਜ਼ਿਆਦਾ ਖਰਾਬ ਹੋ ਰਹੀ ਆ। ਪਰ ਇਸ ਸਥਿਤੀ ਦੇ ਲਈ ਵੱਡੇ ਪੱਧਰ 'ਤੇ ਜਿਹੜੀ ਜ਼ਿੰਮੇਵਾਰ ਆ ਪੰਜਾਬ ਦੀ ਸਰਕਾਰ, ਕਿਉਂਕਿ ਪੰਜਾਬ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੋਇਆ ਆ ਇਸ ਸਥਿਤੀ ਨੂੰ ਨਜਿੱਠਣ ਦੇ ਲਈ। ਪੰਜਾਬ ਦੇ ਪ੍ਰਸ਼ਾਸਨ ਦੀ ਜਿਹੜੀ ਸਥਿਤੀ ਆ, ਪੰਜਾਬ ਦਾ ਜਿਹੜਾ ਹਾਲ ਆ ਪ੍ਰਸ਼ਾਸਨ ਦਾ, ਉਹ TV84 ਦੇ ਇੰਸਟਾਗ੍ਰਾਮ ਦੇ ਉੱਤੇ ਸਾਡੇ ਰਿਪੋਰਟਰ ਜੁਝਾਰ ਸਿੰਘ ਜੋ ਲਗਾਤਾਰ ਗਰਾਊਂਡ ਦੇ ਉੱਤੋਂ ਰਿਪੋਰਟਿੰਗ ਕਰ ਰਹੇ, ਉਹਨਾਂ ਨੇ ਦੱਸਿਆ ਕਿ ਕਿਵੇਂ ਜਿਹੜੀ ਹੈਲਪ ਵੀ ਕਰ ਰਹੇ ਆ, ਕਿਉਂਕਿ TV84 ਦੀ ਟੀਮ ਵੀ ਉੱਥੇ ਹੈਲਪ ਕਰ ਰਹੀ ਆ। ਜਰਨਲਿਸਟ ਜਿਹੜੇ ਆ ਉਹ ਰਿਪੋਰਟਿੰਗ ਦੇ ਨਾਲ ਨਾਲ ਲੋਕਾਂ ਦੀ ਹੈਲਪ ਵੀ ਕਰ ਰਹੇ ਨੇ। ਤਾਂ ਉੱਥੇ ਜਿਹੜਾ ਲਗਾਤਾਰ ਪ੍ਰਸ਼ਾਸਨ ਤੋਂ ਡਿਮਾਂਡ ਕੀਤੀ ਜਾ ਰਹੀ ਜਿਨ੍ਹਾਂ ਚੀਜ਼ਾਂ ਦੀ ਲੋਕਾਂ ਵੱਲੋਂ, ਉਹ ਪ੍ਰਸ਼ਾਸਨ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਜਾਂ ਕੋਈ ਵੀ ਹੈਲਪ ਲੋਕਾਂ ਨੂੰ ਨਹੀਂ ਦਿੱਤੀ ਜਾ ਰਹੀ। ਇਸ ਤੋਂ ਇਲਾਵਾ ਜਿਹੜਾ ਹਰੀਕੇ ਪੱਤਣ ਦੇ ਉੱਤੇ ਜਿਹੜੀ ਸਥਿਤੀ ਆ ਕਿ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਆ,
ਕਿ ਕਿਵੇਂ ਉਸ ਨਹਿਰ ਦੇ ਵਿੱਚ ਜਿਹੜਾ ਪਾਣੀ ਆ ਉਹ ਨਹੀਂ ਛੱਡਿਆ ਜਾ ਰਿਹਾ, ਬਲਕਿ ਮਤਲਬ ਜਿੰਨੀ ਉਸ ਦੀ ਸਮਰੱਥਾ ਆ ਉਸ ਤੋਂ ਵੀ ਬਹੁਤ ਜ਼ਿਆਦਾ ਘੱਟ ਪਾਣੀ ਉਸ ਨਹਿਰ 'ਚ ਛੱਡਿਆ ਜਾ ਰਿਹਾ। ਤੇ ਜਿਹੜੀ ਪੰਜਾਬ ਦੀ ਸਰਹੰਦ ਫੀਡਰ ਨਹਿਰ ਆ ਉਸ ਦੇ ਵਿੱਚ ਪੂਰਾ ਪਾਣੀ ਜਿਹੜਾ ਆ ਉਹ ਛੱਡਿਆ ਜਾ ਰਿਹਾ। ਤੇ ਜਿਹੜੀ ਸਥਿਤੀ ਆ, ਇਹ ਜੁਝਾਰ ਸਿੰਘ ਨੇ ਜੋ ਰਿਪੋਰਟ ਬਣਾਈ ਆ ਹਰੀਕੇ ਪੱਤਣ ਤੋਂ, ਉਹ ਅਸੀਂ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਇਹ ਗੱਲ ਸਪਸ਼ਟ ਆ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਆਫਤ ਆਈ ਆ ਹੜ੍ਹਾਂ ਦੀ, ਇਹਦੇ ਵਿੱਚ ਠੀਕ ਆ ਮੀਂਹ ਬਰਸਾਤ ਪਏ ਆ, ਪਰ ਇਸ ਦੇ ਨਾਲ ਅਸੀਂ ਗੱਲਬਾਤ ਕੀਤੀ ਸੀ ਗੰਗਵੀਰ ਸਿੰਘ ਰਾਠੌਰ ਹੋਰਾਂ ਦੇ ਨਾਲ, ਜਿਨ੍ਹਾਂ ਨੇ ਦੱਸਿਆ ਕਿ ਇਸ ਦੇ ਲਈ ਵੱਡੇ ਪੱਧਰ ਤੇ ਜ਼ਿੰਮੇਵਾਰ ਪੰਜਾਬ ਦੇ ਸਿਰ ਦੇ ਉੱਤੇ ਜਿਹੜੇ ਡੈਮ ਨੇ ਉਹ ਵੱਡੇ ਪੱਧਰ ਤੇ ਜ਼ਿੰਮੇਵਾਰ ਨੇ। ਤੇ ਡੈਮਾਂ ਨੂੰ ਜਿਹੜਾ ਕੰਟਰੋਲ ਕਰਨ ਵਾਲੀ ਭਾਰਤ ਸਰਕਾਰ ਦੀ ਅਥਾਰਟੀ ਆ BBMB, ਉਸ ਦੇ ਵੱਲੋਂ ਸਹੀ ਤਰੀਕੇ ਦੇ ਨਾਲ, ਕਿਉਂਕਿ ਪੰਜਾਬ ਨੂੰ ਪ੍ਰੋਟੈਕਟ ਕਰਨ ਦਾ ਕਦੇ ਆਈਡੀਆ ਲੈ ਕੇ ਕਦੇ ਇਹਨਾਂ ਡੈਮਾਂ ਨੂੰ ਚਲਾਇਆ ਹੀ ਨਹੀਂ ਗਿਆ, ਜਿਸ ਦੇ ਚੱਲਦਿਆਂ ਪੰਜਾਬ ਇਸ ਸਮੇਂ ਵੱਡੀ ਹੜ੍ਹਾਂ ਦੀ ਮਾਰ ਚੱਲ ਰਿਹਾ। ਤੇ ਨਾਲ ਹੀ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਉਹ ਜਦੋਂ ਇਹ ਹੜ੍ਹਾਂ ਦੀ ਸਥਿਤੀ ਸੀ ਤਾਂ ਫੋਟੋਆਂ ਖਿਚਾਉਣ ਤੱਕ ਹੀ ਸੀਮਤ ਨਜ਼ਰ ਆਏ, ਤੇ ਲੋਕਾਂ ਦੀ ਇਮਦਾਦ ਆ ਜਾਂ ਮਦਦ ਆ ਉਹ ਕਿਸੇ ਵੀ ਤਰੀਕੇ ਦੀ ਹੁੰਦੀ ਨਜ਼ਰ ਨਹੀਂ ਆ ਰਹੀ। ਤੇ ਹਾਲਾਂਕਿ ਵੱਡੇ ਪੱਧਰ ਤੇ ਜ਼ਮੀਨਾਂ ਤਾਂ ਚਲੋ ਫਸਲਾਂ ਬਰਬਾਦ ਹੋਈਆਂ ਹੀ ਨੇ, ਪਰ ਗਰਾਊਂਡ ਰਿਪੋਰਟ ਇਹ ਦੱਸ ਰਹੀ ਹੈ ਕਿ ਵੱਡੇ ਪੱਧਰ ਤੇ ਇਸ ਵਾਰ ਘਰਾਂ ਦਾ ਵੀ ਨੁਕਸਾਨ ਹੋਇਆ। ਲੋਕਾਂ ਦੇ ਘਰ ਕਾਫੀ ਡਿੱਗ ਰਹੇ ਨੇ ਤੇ ਪਰ ਕੋਈ ਵੀ ਸਰਕਾਰ ਵੱਲੋਂ ਅਜੇ ਤੱਕ ਇਹਨਾਂ ਲੋਕਾਂ ਦੇ ਲਈ ਮਦਦ ਦੀ ਆਸ ਨਹੀਂ ਨਜ਼ਰ ਆ ਰਹੀ। ਤੇ ਪੰਜਾਬ ਦੇ ਵਿੱਚ ਜਿਹੜਾ ਭਾਖੜਾ ਡੈਮ ਦਾ ਜਿਹੜਾ ਪੱਧਰ ਆ ਉਹ ਜੋ ਹਜੇ, ਹਾਲਾਂਕਿ ਹੁਣ ਖਬਰਾਂ ਘਟ ਗਈਆਂ ਨੇ, ਤੁਸੀਂ ਦੇਖ ਸਕਦੇ ਹੋ ਕਿ ਇੰਟਰਨੈਟ ਦੇ ਉੱਤੇ ਵੀ ਜਿਹੜੇ ਪੇਜਸ ਤੋਂ ਲਗਾਤਾਰ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਬਾਰੇ ਪੋਸਟ ਕੀਤਾ ਜਾ ਰਿਹਾ ਸੀ, ਹੁਣ ਉਹਨਾਂ ਨੂੰ ਵੀ ਕਮਿਊਨਿਟੀ ਗਾਈਡਲਾਈਨਸ ਕਹਿ ਕੇ ਤੇ ਬੰਦ ਕੀਤਾ ਜਾ ਰਿਹਾ ਹੈ। ਤਾਂ ਇੱਥੋਂ ਤੱਕ ਹਾਲਾਤ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਦੇ ਪਹੁੰਚ ਚੁੱਕੇ ਨੇ ਕਿ ਜਿਹੜੇ ਲੋਕ ਗਰਾਊਂਡ ਤੇ ਕੰਮ ਕਰਕੇ ਵਿਦੇਸ਼ਾਂ 'ਚ ਬੈਠੇ ਜਾਂ ਹੋਰ ਦੁਨੀਆ ਤੱਕ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਦੀ ਖਬਰ ਪਹੁੰਚਾ ਰਹੇ ਸੀ, ਉਹਨਾਂ ਦੇ ਪੇਜ ਵੀ ਬੰਦ ਕੀਤੇ ਜਾ ਰਹੇ ਨੇ। ਤੇ ਅਸੀਂ ਦੇਖ ਸਕਦੇ ਹਾਂ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਹੜ੍ਹਾਂ ਦੀ ਉਨੀ ਗੱਲਬਾਤ ਨਹੀਂ ਨਜ਼ਰ ਆਉਂਦੀ। ਉਸ ਦਾ ਕਾਰਨ ਇਹੀ ਹੈ ਕਿਉਂਕਿ ਪੋਸਟਾਂ ਰਿਸਟ੍ਰਿਕਟ ਕੀਤੀਆਂ ਜਾ ਰਹੀਆਂ ਨੇ, ਤੇ ਪਰ ਗਰਾਊਂਡ ਦੇ ਉੱਤੇ ਜਿਹੜੀ ਸਥਿਤੀ ਆ ਉਹ ਬੇਹੱਦ ਖਤਰਨਾਕ ਬਣੀ ਹੋਈ ਆ ਹਜੇ ਵੀ। ਤੇ ਜਿਹੜਾ ਭਾਖੜਾ ਡੈਮ ਜਾਂ ਹੋਰ ਡੈਮਾਂ ਦਾ ਜਿਹੜਾ ਲੈਵਲ ਆ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਜੇ ਅਸੀਂ ਤਰੀਕਾਂ ਦੇ ਨਾਲ ਦੇਖੀਏ ਤਾਂ ਇਸ ਸਮੇਂ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ, ਤੇ ਪਿਛਲੇ ਸਾਲਾਂ ਦੇ ਨਾਲੋਂ ਕਾਫੀ ਜ਼ਿਆਦਾ ਜਿਹੜਾ ਪਾਣੀ ਦਾ ਪੱਧਰ ਆ ਇਹਨਾਂ ਡੈਮਾਂ ਦੇ ਵਿੱਚ ਵੱਧ ਚੁੱਕਿਆ ਆ। ਤੇ ਜੇ ਮੀਂਹ ਲਗਾਤਾਰ ਜਾਰੀ ਰਹੇ ਤਾਂ ਸਥਿਤੀ ਹੋਰ ਜ਼ਿਆਦਾ ਬੇਹੱਦ ਖਤਰਨਾਕ ਹੋ ਸਕਦੀ ਹੈ। ਤੇ ਡਾਇਸਪੋਰਾ 'ਚ ਬੈਠੇ ਸਿੱਖ ਤੇ ਪੰਜਾਬੀ ਜਿਹੜੇ ਆ ਉਹਨਾਂ ਨੂੰ ਸਾਡੀ ਇਹ ਅਪੀਲ ਆ ਕਿ ਉਹ ਨਜ਼ਰ ਰੱਖਣ, ਉਹ ਪੰਜਾਬ ਦੇ ਨਾਲ ਜੁੜੇ ਰਹਿਣ, ਤੇ ਜਿੱਥੇ ਵੀ ਲੋੜ ਆ ਇਸ ਵਿਪਤਾ ਦੀ ਘੜੀ 'ਚ, ਕਿਉਂਕਿ ਸਰਕਾਰਾਂ ਹੱਥ ਖੜੇ ਕਰ ਚੁੱਕੀਆਂ ਨੇ, ਸਰਕਾਰਾਂ ਵੱਲੋਂ ਕੋਈ ਮਦਦ ਦੀ ਆਸ ਨਹੀਂ ਆ, ਤਾਂ ਉਹ ਜ਼ਰੂਰ ਆਪਣੇ ਪਿੰਡਾਂ ਦੇ ਵਿੱਚ ਜਾਂ ਆਪਣੇ ਨੇੜਲੇ ਇਲਾਕਿਆਂ ਦੇ ਵਿੱਚ ਲੋੜਵੰਦ ਲੋਕਾਂ ਤੱਕ ਮਦਦ ਪਹੁੰਚਦੀ ਕਰਨ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਹੁਣ ਜਾਂਦੇ ਜਾਂਦੇ ਜਿਹੜੀ ਹਰੀਕੇ ਪੱਤਣ ਤੋਂ ਗਰਾਊਂਡ ਰਿਪੋਰਟ ਆ ਹੜ੍ਹਾਂ ਦੀ ਸਥਿਤੀ ਬਾਰੇ ਉਹ ਤੁਹਾਨੂੰ ਦਿਖਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਸਮੇਂ ਹਰੀਕੇ ਹੈੱਡ ਤੇ ਖੜੇ ਆ ਤੇ ਜਿਹੜਾ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਟਸਲ ਚੱਲ ਰਹੀ ਸੀ ਕਿ ਪਾਣੀ ਨਹਿਰਾਂ ਦੇ ਵਿੱਚ ਛੱਡਿਆ ਜਾਵੇ ਜਾਂ ਨਾ ਛੱਡਿਆ ਜਾਵੇ। ਇਹ ਟਸਲ ਦਾ ਕਾਰਨ ਇਹ ਸੀ ਕਿ ਮਾਝੇ ਦੇ ਦੁਆਬੇ ਦੇ ਇਲਾਕੇ ਦੇ ਲੋਕ ਚਾਹੁੰਦੇ ਸਨ ਕਿ ਪਾਣੀ ਜਿਹੜਾ ਛੱਡਿਆ ਜਾਵੇ ਤਾਂ ਜੋ ਪਿੱਛੇ ਡਾਫ ਨਾ ਲੱਗੇ, ਪਰ ਹਥਾੜ ਦੇ ਇਲਾਕੇ ਦੇ ਲੋਕ ਇਸ ਦਾ ਵਿਰੋਧ ਕਰ ਰਹੇ ਸਨ। ਪਰ ਉਹਨਾਂ ਦੀ ਮੰਗ ਇਹ ਸੀ ਕਿ ਪਾਣੀ ਛੱਡਿਆ ਜਾਵੇ, ਪਰ ਪਹਿਲਾਂ ਰਾਜਸਥਾਨ ਵਾਲੀ ਨਹਿਰ ਦੇ ਵਿੱਚ ਫੁੱਲ ਕਪੈਸਿਟੀ ਨਾਲ ਛੱਡਿਆ ਜਾਵੇ। ਤਾਂ ਇਹ ਜਿਹੜੀ ਗਰਾਊਂਡ ਤੇ ਰਿਪੋਰਟਿੰਗ ਕਰਨ ਲਈ ਅਸੀਂ ਇਸ ਸਮੇਂ ਆਏ ਹਾਂ। ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਭ ਤੋਂ ਪਹਿਲਾਂ ਰਾਜਸਥਾਨ ਫੀਡਰ ਦੇ ਗੇਟ ਦਿਖਾਏ ਜਾਣ। ਇਹ ਰਾਜਸਥਾਨ ਫੀਡਰ ਦੇ ਗੇਟ ਤੁਸੀਂ ਵੇਖ ਸਕਦੇ ਜੇ ਕਿ ਸਿਰਫ 1 ਫੁੱਟ ਚੁੱਕੇ ਹੋਏ ਨੇ ਤੇ ਇਹਦੇ ਕੁੱਲ 8 ਗੇਟ ਨੇ। ਦੂਜੇ ਪਾਸੇ ਸਰਹੰਦ ਫੀਡਰ ਦੇ 6 ਗੇਟ ਨੇ ਤੇ 6 ਦੇ 6 ਗੇਟ 8 ਫੁੱਟ ਚੁੱਕੇ ਹੋਏ ਨੇ। ਸੋ ਜੇ ਇੱਥੇ ਬਹਾਨਾ ਇਹ ਮੰਨਿਆ ਜਾਵੇ ਕਿ ਗੇਟ ਚੁੱਕਣ ਦੇ ਨਾਲ, ਪਾਣੀ ਛੱਡਣ ਦੇ ਨਾਲ ਨਹਿਰ 'ਚ ਸਿਲਟ ਜੰਮਦੀ ਆ, ਤਾਂ ਕੀ ਪੰਜਾਬ ਦੀਆਂ ਨਹਿਰਾਂ 'ਚ ਸਿਲਟ ਜੰਮਣ ਦਾ ਕੋਈ ਖਤਰਾ ਨਹੀਂ? ਤੇ ਜੇ ਨਹੀਂ ਜੰਮਦੀ ਤਾਂ ਫਿਰ ਰਾਜਸਥਾਨ ਦੀ ਨਹਿਰ ਜਿਹਦੀ ਅਸਲ ਕਪੈਸਿਟੀ ਜਿਹੜੀ ਆ 12000 ਕਿਊਸਿਕ ਤੋਂ ਵੱਧ ਆ, ਉਹਦੇ 'ਚ ਪਾਣੀ ਕਿਉਂ ਨਹੀਂ ਛੱਡਿਆ ਜਾ ਰਿਹਾ? 8 ਫੁੱਟ ਦੇ ਵਿੱਚੋਂ ਸਿਰਫ 1 ਫੁੱਟ ਜਿਹੜੇ ਆ ਇਹ ਗੇਟ ਚੁੱਕੇ ਗਏ ਨੇ, ਤੇ ਦੂਜੇ ਪਾਸੇ ਪੰਜਾਬ ਦੇ ਇਲਾਕੇ 'ਚ ਜਾਣ ਵਾਲੀ ਨਹਿਰ ਦੇ ਗੇਟ ਪੂਰੇ 8 ਫੁੱਟ ਚੁੱਕੇ ਹੋਏ ਨੇ। ਸੋ ਤੁਸੀਂ ਇਹ ਵਿਤਕਰਾ ਸਾਫ਼ ਦੇ ਸਕਦੇ ਹੋ। ਇਹਦੇ ਨਾਲ ਅਸਰ ਇਹ ਹੋ ਰਿਹਾ ਕਿ ਹਰੀਕਿਆਂ ਤੋਂ ਜਿਹੜਾ ਪਾਣੀ ਹਥਾੜ ਦੇ ਇਲਾਕੇ 'ਚ ਜਾ ਰਿਹਾ, ਉੱਥੇ ਫਤਿਹਗੜ੍ਹ ਸਭਰਾ ਤੋਂ ਅੱਗੇ ਦਾ ਜਿੰਨਾ ਹਥਾੜ ਦਾ ਇਲਾਕਾ, ਚਾਹੇ ਉਹ ਕਾਲੇ ਕੇ ਹਥਾੜ ਆ, ਚਾਹੇ ਬੰਡਾਲਾ ਪਿੰਡ ਆ, ਚਾਹੇ ਧੀਰਾਕਾਰਾ ਆ, ਤੱਲੀ ਗਲਾਂ, ਮੁੱਠਿਆਂ ਵਾਲੋ, ਸਾਰੇ ਪਿੰਡਾਂ 'ਚ ਬੀਤੀ ਰਾਤ ਤੋਂ ਪਾਣੀ ਦੁਬਾਰਾ ਭਰਨਾ ਸ਼ੁਰੂ ਹੋ ਚੁੱਕਾ, ਕਿਉਂਕਿ ਪਹਾੜਾਂ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਆ। ਤੇ ਕੱਲ ਫਿਰ ਮੌਸਮ ਵਿਭਾਗ ਵੱਲੋਂ 8 ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਦਿੱਤਾ ਗਿਆ। ਇਹਦੇ ਨਾਲ ਹੀ ਕੱਲ
ਆਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ, ਸਾਰੇ ਪੁਆਧ ਦੇ ਇਲਾਕੇ ਦੇ ਵਿੱਚ ਭਾਰੀ ਬਾਰਿਸ਼ ਹੋਈ। ਉਸ ਤੋਂ ਬਾਅਦ ਮਾਝੇ ਦੇ ਇਲਾਕੇ ਦੇ ਵਿੱਚ ਵੀ ਬਾਰਿਸ਼ ਹੋਈ। ਸੋ ਬਿਆਸ ਤੇ ਸਤਲੁਜ ਦੇ ਵਿੱਚ ਜਿੱਥੇ ਪਹਾੜਾਂ ਤੋਂ ਪਾਣੀ ਆ ਰਿਹਾ, ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ, ਪਰ ਉਹਦੇ ਨਾਲ ਅਣਗਿਣਤ ਜਿਹੜਾ ਮਾਤਰਾ ਦੇ ਵਿੱਚ ਪਾਣੀ ਨਦੀਆਂ, ਨਾਲੇ, ਕੱਸੀਆਂ ਦੇ ਰਾਹੀਂ, ਰੋਈਆਂ ਦੇ ਰਾਹੀਂ ਸਾਰੇ ਦੁਆਬੇ ਦੇ ਵਿੱਚੋਂ ਵੀ ਪਾਣੀ ਆ ਰਿਹਾ ਤੇ ਮਾਝੇ ਦੇ ਵਿੱਚੋਂ ਵੀ ਪਾਣੀ ਆ ਰਿਹਾ ਤੇ ਪੁਆਧ ਦੇ ਇਲਾਕੇ ਦੇ ਵਿੱਚੋਂ ਵੀ ਸਤਲੁਜ ਪਾਣੀ ਆ ਰਿਹਾ। ਸੋ ਤੁਸੀਂ ਇਸ ਸਮੇਂ ਦ੍ਰਿਸ਼ ਦੇਖ ਸਕਦੇ ਜੇ ਕਿ ਦਰਿਆ ਬਿਲਕੁਲ ਆਪਣੇ ਕੰਢਿਆਂ ਤੱਕ ਲੱਗਾ ਹੋਇਆ ਇੱਥੇ ਹਰੀਕੇ ਦੇ ਉੱਪਰ। ਇੱਥੇ ਰਾਜਸਥਾਨ ਦੀ ਨਹਿਰ ਦੇ 8 ਗੇਟ ਸਿਰਫ 1 ਫੁੱਟ ਖੋਲੇ ਹੋਏ ਆ ਤੇ ਪੰਜਾਬ ਵਾਲੀ ਨਹਿਰ ਦੇ 6 ਗੇਟ ਜਿਹੜੇ ਆ ਉਹ 8 ਫੁੱਟ ਖੋਲੇ ਹੋਏ ਆ। ਸੋ ਜੇ ਇਹ 8 ਗੇਟਾਂ ਨੂੰ ਪੂਰਾ 8 ਫੁੱਟ ਖੋਲਿਆ ਜਾਂਦਾ ਤਾਂ ਇਹਦਾ ਪਾਣੀ ਦਾ ਪ੍ਰੈਸ਼ਰ ਆ ਜਿਹੜਾ ਪੰਜਾਬ ਦੇ ਅਗਲੇ ਪਿੰਡਾਂ ਦੇ ਉੱਤੇ ਬਿਲਕੁਲ ਘਟ ਸਕਦਾ ਤੇ ਕਾਫੀ ਹੱਦ ਤੱਕ ਬਚਾਅ ਹੋ ਸਕਦਾ। ਪਰ ਇੱਥੇ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਗੱਲ ਦੀ ਕੋਈ ਹੁਣ ਤੱਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਕੋਈ ਸਫਾਈ ਨਹੀਂ ਆਈ, ਕੋਈ ਹੁਣ ਤੱਕ ਇਹਦਾ ਜਵਾਬ ਤਰਕਸੰਗਤ ਤਰੀਕੇ ਨਾਲ ਨਹੀਂ ਦਿੱਤਾ ਗਿਆ ਕਿ ਇਹਦਾ ਕਾਰਨ ਕੀ ਆ। ਪਿੱਛੇ ਤੁਸੀਂ ਵੇਖ ਸਕਦੇ ਜੇ ਕਿ ਸਤਲੁਜ ਤੇ ਬਿਆਸ ਦਾ ਪਾਣੀ ਜਿਹੜਾ ਆ ਠਾਠਾ ਮਾਰਦਾ ਦਰਿਆ ਦੇ ਕੰਢਿਆਂ ਤੱਕ ਲੱਗਾ ਹੋਇਆ। ਇੱਥੋਂ 2 ਨਹਿਰਾਂ ਨਿਕਲਦੀਆਂ ਨੇ, ਇੱਕ ਸਰਹੰਦ ਫੀਡਰ ਤੇ ਦੂਸਰੀ ਰਾਜਸਥਾਨ ਫੀਡਰ, ਤੇ ਸਾਹਮਣੇ ਇਹਦੇ 31 ਫਲੱਡ ਗੇਟ ਨੇ ਜਿਹੜੇ ਕਿ ਬਹੁਤ ਜ਼ਿਆਦਾ ਪਾਣੀ ਆਉਣ ਤੇ ਫਿਰੋਜ਼ਪੁਰ ਦੇ ਇਲਾਕੇ ਵੱਲ ਨੂੰ ਖੋਲੇ ਜਾਂਦੇ ਨੇ, ਜਿੱਥੋਂ ਇਹ ਪਾਣੀ ਫਿਰੋਜ਼ਪੁਰ, ਹਸੈਣੀਵਾਲਾ ਤੋਂ ਹੁੰਦਾ ਹੋਇਆ ਫਜ਼ਿਲਕਾ, ਜਲਾਲਾਬਾਦ ਰਹੀ ਪਾਕਿਸਤਾਨ ਦੇ ਵਿੱਚ ਦਾਖਲ ਹੁੰਦਾ ਆ। ਸੋ ਇਸ ਸਮੇਂ ਜਿਹੜੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਇੰਦਰਾ ਗਾਂਧੀ ਕਨਾਲ ਤੋਂ। ਇਹਦੇ ਟੋਟਲ 8 ਗੇਟ ਨੇ ਤੇ ਇੱਕ ਗੇਟ ਦੀ ਜਿਹੜੀ ਚੜਾਈ ਆ ਉਹ ਤਕਰੀਬਨ 8 ਮੀਟਰ ਦੇ ਕਰੀਬ ਆ। ਸੋ ਇਹਦੇ 8 ਗੇਟ ਨੇ, ਇੱਕ ਗੇਟ ਜਿਹੜਾ 8 ਫੁੱਟ ਤੱਕ ਖੁੱਲ ਸਕਦਾ ਆ। ਸੋ ਇਸ ਨਹਿਰ ਦਾ ਜਿਹੜਾ ਗੇਟ ਆ ਸਿਰਫ 1 ਫੁੱਟ ਖੋਲੇ ਗਏ ਨੇ, ਯਾਨੀ ਕਿ ਆਪਣੀ ਅਸਲ ਸਮਰੱਥਾ ਤੋਂ 8 ਗੁਣਾ ਘੱਟ ਪਾਣੀ ਇਹਦੇ ਵਿੱਚ ਛੱਡਿਆ ਜਾ ਰਿਹਾ, ਜੋ 2000 ਕਿਊਸਿਕ ਪਾਣੀ ਸਿਰਫ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਛੱਡਿਆ, ਜਦੋਂ ਕਿ ਅਸਲ ਸਮਰੱਥਾ ਇਹਦੀ 12000 ਕਿਊਸਿਕ ਤੋਂ ਵੱਧ ਆ। ਸੋ ਤੁਸੀਂ ਵੇਖ ਸਕਦੇ ਜੇ ਕਿ ਇਹਦੇ 8 ਦੇ 8 ਗੇਟ ਸਿਰਫ 1 ਫੁੱਟ ਖੋਲੇ ਗਏ ਨੇ, ਜਿਹਦੇ ਕਾਰਨ ਇਹਦੇ ਵਿੱਚ ਜਿੰਨਾ ਪਾਣੀ ਜਾਣਾ ਚਾਹੀਦਾ ਨਹੀਂ ਜਾ ਰਿਹਾ। ਤੁਸੀਂ ਇਸ ਪਾਸੇ ਦੇਖ ਸਕਦੇ ਜੇ ਕਿ ਇਸ ਨਹਿਰ ਦਾ ਪੱਧਰ ਸਰਹੰਦ ਫੀਡਰ ਦੇ ਨਾਲੋਂ ਕਰੀਬ 10 ਫੁੱਟ ਘੱਟ ਆ, ਜਿੱਥੇ ਸਰਹੰਦ ਫੀਡਰ ਪੂਰੀ ਕੰਢਿਆਂ ਤੱਕ ਭਰ ਕੇ ਚੱਲ ਰਹੀ ਆ। ਇੰਦਰਾ ਗਾਂਧੀ ਕਨਾਲ ਰਾਜਸਥਾਨ ਫੀਡਰ ਦੇ ਕੰਢੇ ਸਾਫ਼ ਜਿਹੜੇ ਨੰਗੇ ਨਜ਼ਰ ਆ ਰਹੇ ਨੇ। ਆਓ ਹੁਣ ਤੁਹਾਨੂੰ ਦੂਸਰੀ ਨਹਿਰ ਵੱਲ ਲੈ ਕੇ ਚੱਲਦੇ ਆ ਜਿਹੜੀ ਕਿ ਇਸੇ ਹੀ ਥਾਂ ਤੋਂ ਨਿਕਲਦੀ ਆ। ਸਰਹੰਦ ਫੀਡਰ ਦੇ ਗੇਟਾਂ ਤੇ ਖੜੇ ਆ, ਜਿਹੜੇ ਤੁਸੀਂ ਦੇਖ ਸਕਦੇ ਜੇ ਕਿ ਸਕੇਲ ਦੇ ਉੱਤੇ 8 ਫੁੱਟ ਜਿੱਥੇ ਲਿਖਿਆ ਹੋਇਆ ਉਹ 8 ਫੁੱਟ ਤੱਕ ਹੀ ਖੋਲੇ ਹੋਏ। ਸੋ ਇਹਦੇ ਟੋਟਲ 8 ਗੇਟ ਨੇ ਜਿਹੜੇ 8 ਮੀਟਰ ਦੇ ਕਰੀਬ ਚੌੜੇ ਨੇ, ਤੇ ਇੰਦਰਾ ਗਾਂਧੀ ਕਨਾਲ ਦੇ 8 ਗੇਟ ਨੇ ਤੇ ਸਰਹੰਦ ਫੀਡਰ ਦੇ 6 ਗੇਟ ਨੇ। ਇਹਦੇ 6 ਦੇ 6 ਗੇਟ 8 ਫੁੱਟ ਤੱਕ ਚੁੱਕੇ ਹੋਏ ਨੇ ਤੇ ਇੰਦਰਾ ਗਾਂਧੀ ਕਨਾਲ ਦੇ 8 ਦੇ 8 ਗੇਟ ਸਿਰਫ 1 ਫੁੱਟ ਚੁੱਕੇ ਹੋਏ ਨੇ। ਸੋ ਤੁਸੀਂ ਵੇਖ ਸਕਦੇ ਜੇ ਕਿ ਸਰਹੰਦ ਫੀਡਰ ਜਿਹੜੀ ਆਪਣੀ ਪੂਰੀ ਕਪੈਸਿਟੀ ਦੇ ਨਾਲ ਕੰਢਿਆਂ ਤੱਕ ਪਾਣੀ ਭਰ ਕੇ ਲਿਜਾ ਰਹੀ ਆ। ਸੋ ਇਸ ਚੀਜ਼ ਦੇ ਉੱਪਰ ਪੰਜਾਬ ਦੇ ਲੋਕਾਂ ਵੱਲੋਂ ਇਤਰਾਜ਼ ਉਠਾਉਣਾ ਜਾਇਜ਼ ਆ, ਕਿਉਂਕਿ ਜਿਹੜਾ ਪਰਸੋਂ ਇੱਥੇ ਕਨਫਲਿਕਟ ਪਿਛਲੇ 2 ਦਿਨਾਂ ਤੋਂ ਚੱਲ ਰਿਹਾ ਸੀ, ਉਹਦੇ ਵਿੱਚ ਕਨਫਲਿਕਟ ਦੇ ਵਿੱਚ 2 ਧਿਰਾਂ ਇੱਥੇ ਬੈਠੀਆਂ ਸਨ। ਇੱਕ ਤੇ ਰੋ ਸੀ ਜਿਹੜੀ ਕਹਿ ਰਹੀ ਸੀ ਕਿ ਜਿਹੜੇ ਹਰੀਕੇ ਦੇ ਫਲੱਡ ਗੇਟ ਖੋਲੇ ਜਾਣ ਤਾਂ ਜੋ ਮਾਝੇ ਤੇ ਦੁਆਬੇ ਦਾ ਇਲਾਕਾ ਬਚ ਸਕੇ, ਤੇ ਦੂਜੀ ਧਿਰ ਦਾ ਇਹ ਕਹਿਣਾ ਸੀ ਕਿ ਹਰੀਕੇ ਦੇ ਫਲੱਡ ਗੇਟ ਖੋਲਣ ਤੋਂ ਪਹਿਲਾਂ ਇੰਦਰਾ ਗਾਂਧੀ ਕਨਾਲ ਦੇ 8 ਦੇ 8 ਗੇਟ ਖੋਲੇ ਜਾਣ।